ਗੱਲਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਆ, ਸਿਚੁਏਸ਼ਨ ਬਹੁਤ ਬੈਡ ਆ, ਇੱਥੋਂ ਤੱਕ ਕਿ ਹੁਣ ਬਹੁਤ ਸਾਰੀਆਂ ਸਟੇਟਸ ਦੇ, ਖਾਸ ਕਰਕੇ ਲਿਬਰਲ ਸਟੇਟਸ ਦੇ, ਚਾਹੇ ਉਹ ਗਵਰਨਰ ਨੇ, ਚਾਹੇ ਉਹਨਾਂ ਸ਼ਹਿਰਾਂ ਦੇ ਮੇਅਰਸ ਨੇ, ਉਹ ਕਹਿ ਰਹੇ ਆ ਵੀ ਭਾਈ ਸਾਨੂੰ ਬੱਸਾਂ ਭਰ ਭਰ ਕੇ ਜਿਹੜਾ ਉਹ ਨਾ ਕੱਲੋ। ਕੀ ਲੇਟੈਸਟ ਸਿਚੁਏਸ਼ਨ ਚੱਲ ਰਹੀ ਆ? ਇੱਦਾਂ ਦੀਆਂ ਜਿਹੜੀਆਂ ਫਲਾਈਟਾਂ ਉੱਧਰੋਂ ਆ ਰਹੀਆਂ ਆ, ਲੋਕ ਬਾਰਡਰ ਤੇ ਬਹੁਤ ਇਕੱਠੇ ਹੋ ਰਹੇ ਆ, ਇਹ ਇਸ ਟਾਈਮ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਸਾਹਮਣੇ ਆ, ਆંકੜੇ ਵੱਧ ਰਹੇ ਆ। ਕੀ ਰੀਅਲ ਸਿਚੁਏਸ਼ਨ ਚੱਲ ਰਹੀ ਹੈ ਬਾਰਡਰ ਦੇ ਉੱਤੇ? ਚਲੋ ਪੁੱਛਿਆ ਤੁਸੀਂ ਕਈ ਵਾਰੀ, ਅੱਜ ਫੁੱਲ ਤੁਹਾਨੂੰ ਰੀਅਲ ਪੂਰੀ ਸਿਚੁਏਸ਼ਨ ਦੱਸਾਂਗੇ ਬਾਰਡਰ ਦੀ। ਠੀਕ ਹੈ। ਇਹ ਉਹ ਰੋਜ਼ ਹਰ ਵਾਰੀ ਸਨਸਨੀ ਜੀ ਬਾਰਡਰ ਤੇ ਕੀ ਕਰਦਾ, ਲੋਕਾਂ ਨੇ ਕਹਿਣਾ ਯਾਰ ਸੇਮ ਚੀਜ਼ ਦੱਸੀ ਜਾਂਦਾ ਹਨਾ। ਤੇ ਅੱਜ ਕੱਲ ਸੋਸ਼ਲ ਮੀਡੀਆ ਵਾਲੀ ਤੁਹਾਨੂੰ ਪਤਾ ਆਡੀਅנס ਵੀ ਏਦਾਂ ਆ ਕਿ ਐਂਟਰਟੇਨਮੈਂਟ ਨਾ ਮਿਲੀ ਐਵਰੀ ਸੈਕਿੰਡ ਤੇ ਪਰੇਸ਼ਾਨ ਹੋ ਜਾਂਦੇ ਹਨ, ਕਹਿੰਦੇ ਤੁਹਾਡਾ ਸ਼ੋਅ ਨਹੀਂ ਵਧੀਆ, ਸਵਾਦ ਨਹੀਂ ਆਇਆ। ਸੋ ਏਦਾਂ ਹੈ ਕਿ ਖਬਰ ਸੁਣਾਉਣ ਦਾ ਮਕਸਦ ਇਹ ਹੈ ਕਿ ਜਿੱਦਾਂ ਹੁਣ ਤੁਹਾਨੂੰ ਦੱਸੀ ਸੀ TPS ਦੀ, ਤੁਸੀਂ ਵੇਖਿਆ ਕਿ ਉਹਨੇ ਟਰੰਪ ਨੇ ਕਿਹਾ ਕਿ ਇਹਨੂੰ ਘਟਾ ਦਿਓ ਇਮੀਗ੍ਰੇਸ਼ਨ ਨੂੰ, ਉਹਨੇ ਆ ਕੇ ਕਿਹਾ ਇਹਨੂੰ ਵਧਾ ਦਿਓ, ਐਕਸਪੈਂਡ ਕਰ ਦਿਓ ਹਨਾ। ਸੋ ਜਿਹੜੀ ਫਾਈਟ ਹੈਗੀ ਆ ਉਹ ਹੈਗੀ ਆ ਇਮੀਗ੍ਰੇਸ਼ਨ ਦੀ, ਐਕਸਪੈਂਸ਼ਨ ਦੀ ਤੇ ਕੰਟਰੈਕਸ਼ਨ ਦੀ। ਜਿਹੜੇ ਡੈਮੋਕ੍ਰੇਟ ਆ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਐਕਸਪੈਂਡ ਕਰਕੇ ਫਾਇਦਾ ਹੁੰਦਾ। ਜਿਹੜੀ ਡੈਮੋਕ੍ਰੇਟਸ ਆ ਉਹ ਜਿਹੜੇ ਵੈਲਫੇਅਰ ਸਟੇਟ ਆ, ਮਤਲਬ ਹੁਣ ਏਦਾਂ ਨਰੇਟਿਵ ਆ, ਇਹ ਐਕਚੁਅਲ ਤਾਂ ਇਕਨੋਮਿਸਟ ਕੋਈ ਵੀ ਨਹੀਂ ਹੈਗਾ, ਮਤਲਬ ਕਿ ਉਹਨਾਂ ਦੇ ਥੱਲੇ ਵੈਲਫੇਅਰ ਸਟੇਟ ਜਿਹੜੀ ਵੱਧਦੀ ਹੈ, ਵੈਲਫੇਅਰ ਸਟੇਟ ਹੁੰਦਾ ਕਿ ਸੋਸ਼ਲਿਜ਼ਮ, ਕਿ ਕੈਨੇਡਾ ਵਾਂਗੂ ਕਿ ਪੈਸੇ ਕਰ ਦੋ ਹਨਾ। ਤੇ ਉਹਦੇ ਵਿੱਚ ਫਾਇਦਾ ਵੀ ਹੈ ਜਨਤਾ ਦਾ, ਪਰ ਨੁਕਸਾਨ ਵੀ ਹੈ। ਤੇ ਦੂਜਾ ਮਾਡਲ ਹੈਗਾ ਕੈਪੀਟਲਿਸਟਿਕ ਮਾਡਲ। ਕੈਪੀਟਲਿਸਟਿਕ ਮਾਡਲ ਹੁੰਦਾ ਕਿ ਕੋਈ ਫ੍ਰੀ ਫੰਡ ਕੁਛ ਨਹੀਂ ਮਿਲਣਾ, ਆਪਣਾ ਕੰਮ ਕਰੋ, ਪੈਸੇ ਬਣਾਓ, ਜ਼ਿਆਦਾ ਪੈਸੇ ਬਣਾਓ ਸੋਸ਼ਲਿਸਟ ਕੰਟਰੀ ਨਾਲ, ਤੇ ਕਰੋ ਤੇ ਆਪਣੀ ਇੰਸ਼ੋਰੈਂਸ ਸਾਰੇ ਆਪਣੀਆਂ ਜਿਹੜੀਆਂ ਚੀਜ਼ਾਂ ਆਪ ਲਓ ਹਨਾ, ਕਿ ਬਿਜ਼ਨੈਸਿਸ ਨੂੰ ਜਿਹੜਾ ਥਰਾਈਵ ਕਰਨ ਲਈ ਜਿਹੜੀ ਕੰਟਰੀ ਉਹਨੂੰ ਕਹਿੰਦੇ ਕੈਪੀਟਲਿਜ਼ਮ। ਸੋ ਯੂਰਪ ਦੇ ਵਿੱਚ ਕੀ ਸੀਗਾ ਕਿ ਉਹ ਕਹਿੰਦੇ ਸੌਖ ਬੜੀ ਆ, ਫੈਸਿਲਿਟੀਜ਼ ਬੜੀਆਂ ਹਨਾ, ਤੇ ਮੈਡੀਕਲ ਫ੍ਰੀ ਹੈ, ਏਦਾਂ ਵਾ ਉੱਦਾਂ ਵਾ, ਤੇ ਪੜ੍ਹਾਈਆਂ ਫ੍ਰੀ ਆ। ਹੁਣ ਏਦਾਂ ਕਿ ਕਿਸੇ ਨੇ ਤਾਂ ਪੈਸੇ ਦੇਣੇ ਆ, ਆਪਣੇ ਆਪ ਤਾਂ ਦਰਖਤੋਂ ਪੈਸੇ ਉੱਗਣੇ ਨਹੀਂ ਹਨਾ, ਕਿ ਜੇ ਸਭ ਕੁਝ ਫ੍ਰੀ ਆ ਤਾਂ ਫਿਰ ਕੰਮ ਕਰਨ ਵਾਲੇ ਕੰਮ ਕਿਉਂ ਕਰੂਗੇ। ਉਹਦੇ ਕਰਕੇ ਕੀ ਸੀਗਾ ਕਿ ਓਵਰ ਅ ਪੀਰੀਅਡ ਆਫ ਟਾਈਮ, ਜਦੋਂ ਤੁਸੀਂ ਦੇਖਦੇ 10 ਸਾਲ 20 ਸਾਲ 30 ਸਾਲ 40 ਸਾਲ, ਇਹ ਕੰਟਰੀਆਂ ਬਹੁਤ ਕਈ ਵਾਰੀ ਡਾਊਨ ਹੋ ਗਈਆਂ। ਕਿ ਜਿੱਦਾਂ ਯੂਰਪ ਤੋਂ ਲੋਕੀ ਆਉਂਦੇ ਦੱਸਦੇ ਕਿ 2000-2200 ਇੰਨੇ ਕੁ ਉੱਥੇ ਪੈਸੇ ਬਣਦੇ ਸੀ, ਅਮਰੀਕਾ 'ਚ ਜ਼ਿਆਦਾ ਬਣ ਜਾਂਦੇ ਸੀ ਟਰੱਕ ਚਲਾ ਕੇ, ਕੋਵਿਡ ਦੇ ਵਿੱਚ ਜੇ ਗੱਲ ਕਰੀਏ। ਉਹਦੇ ਕਰਕੇ ਕਾਫੀ ਲੋਕੀ ਜਿਹੜੇ ਸੀਗੇ ਯੂਰਪ ਤੋਂ, ਸੌਰੀ ਅੱਜ ਥੋੜਾ ਜਿਹਾ ਗਲਾ ਖਰਾਬ ਆ, ਮਾਫੀ ਚਾਹੁੰਦਾ। ਕੋਈ ਗੱਲ ਨਹੀਂ। ਤੇ ਉਹਦੇ ਕਰਕੇ ਨਾ ਕਾਫੀ ਲੋਕੀ ਜਿਹੜੇ ਯੂਰਪ ਤੋਂ ਵੀ ਜਿਹੜੇ ਪੱਕੇ ਵੀ ਸੀਗੇ, ਬਾਰਡਰ ਟੱਪ ਕੇ ਜਿਹੜੇ ਆਏ ਆ, ਫਰਮ ਰੀਸੈਟਲਮੈਂਟ ਬਾਹਰ ਜਿੱਦਾਂ ਆਪਾਂ ਗੱਲ ਕਰਦੇ। ਸੋ ਜਿਹੜੇ ਡੈਮੋਕ੍ਰੇਟ ਸੀਗੇ ਉਹ ਇਮੀਗ੍ਰੈਂਟਸ ਨੂੰ ਵੈਲਕਮ ਕਰਦੇ ਆ, ਜਿਹੜੇ ਰਿਪਬਲਿਕਨ ਉਹ ਨਹੀਂ ਵੈਲਕਮ ਕਰਦੇ। ਉਹਨਾਂ ਦਾ ਜਿਹੜਾ ਵੋਟਿੰਗ ਬੇਸ ਆ ਉਹ ਹੈਗਾ ਰਾਈਟ ਵਿੰਗ, ਤੇ ਜਿਹੜੇ ਅਮਰੀਕਨ ਤੁਹਾਡੇ ਪੁਰਾਣੇ ਕਹਿ ਲਓ, ਐਗਰੀਕਲਚਰ ਨਾਲ ਸੰਬੰਧਿਤ ਕਹਿ ਲਓ, ਕੱਟੜ ਕਹਿ ਲਓ, ਮਿਲਟਰੀ ਵਾਲੇ ਤੁਸੀਂ ਕਹਿ ਲਓ ਹਨਾ, ਤੇ ਉਹਨਾਂ ਦੀ ਵਿਚਾਰਧਾਰਾ ਹੋਰ ਆ। ਤੇ ਜਿਹੜੇ ਡੈਮੋਕ੍ਰੇਟਸ ਆ ਉਹ ਹੈਗੇ ਲੈਫਟ ਲੀਨਿੰਗ, ਕਿ ਜ਼ਿਆਦਾ ਜਿਹੜੇ ਕਹਿ ਲਓ ਕਿ ਲਿਬਰਲ ਆਈਡੀਆਜ਼ ਨੂੰ ਜਿਹੜੇ ਓਪਨ ਆ, ਕਿ ਲੋਕੀ ਆਪਾਂ ਵੈਲਕਮ ਕਰਦੇ ਆ, ਇਮੀਗ੍ਰੈਂਟਸ ਨੂੰ ਆਉਣਾ ਚਾਹੀਦਾ, ਇਹ ਮਾੜੇ ਨਹੀਂ ਆ, ਇਹ ਚੰਗੇ ਆ, ਸਾਨੂੰ ਆਪਣੇ ਦਰਵਾਜ਼ੇ ਖੋਲਣੇ ਚਾਹੀਦੇ ਆ, ਲਿਬਰਲ ਆਈਡੀਆ ਜਿਹੜਾ ਹੈਗਾ। ਸੋ ਲਿਬਰਲਿਜ਼ਮ ਨੂੰ ਵੀ ਅੱਜ ਕੱਲ ਬੜਾ ਬੁਰਾ ਜਿਹੜਾ ਨਾਮ ਮਿਲਦਾ ਹਨਾ, ਲੋਕੀ ਕਹਿੰਦੇ ਲਿਬਰਲ ਆ, ਏਦਾਂ ਓਦਾਂ। ਤੋ ਜਦੋਂ ਤਾਂ ਮੈਂ ਕਿਹਾ ਮੋਦੀ ਡੰਡਾ ਮਾਰੇ ਇੰਡੀਆ ਦੇ ਵਿੱਚ, ਉਦੋਂ ਉਹਨੂੰ ਕਹਿਣਾ ਕਿ ਇਹ ਰਾਈਟ ਵਿੰਗ ਆ, ਇਹ ਕੱਟੜ ਆ। ਉਦੋਂ ਤਾਂ ਆਪਣੇ ਦੇਸ਼ 'ਚ ਹਰੇਕ ਕਿਸੇ ਨੂੰ ਡੰਡਾ ਮਾਰਨ ਵਾਲਾ ਮਾੜਾ ਲੱਗਦਾ, ਦੂਜੇ ਦੇਸ਼ 'ਚ ਜਦੋਂ ਜਾਣਾ ਉਦੋਂ ਉਹਨਾਂ ਨੂੰ ਕਹਿਣਾ ਕਿ ਲਿਬਰਲ ਵਧੀਆ ਵਾ, ਕਿਉਂਕਿ ਉਹ ਵੈਲਕਮਿੰਗ ਜਿਹੜੇ ਹੁੰਦੇ ਆ। ਫਿਰ ਜਿਹੜੀ ਬੰਦੇ ਦੀ ਜਰਨੀ ਆ ਕਿ ਜਦੋਂ ਗ੍ਰੀਨ ਕਾਰਡ ਆ ਗਿਆ, ਸਿਟੀਜ਼ਨ ਬਣ ਗਏ, ਫਿਰ ਹੁਣ ਵੋਟ ਪਾਉਣ ਦਾ ਟਾਈਮ ਆਇਆ, ਫਿਰ ਰਿਪਬਲਿਕਨ ਬੰਦੇ ਨੂੰ ਚੇਤੇ ਆ ਜਾਂਦੇ ਕਿ ਨਹੀਂ ਯਾਰ ਇਹ ਬਿਜ਼ਨਸਾਂ ਲਈ ਵਧੀਆ ਵਾ, ਇਹ ਟੈਕਸ ਟੂਕਸ ਦੇ ਹਿਸਾਬ ਨਾਲ ਵਧੀਆ ਹਨਾ। ਸੋ ਹਰੇਕ ਬੰਦਾ ਆਪਣੀ ਆਪਣੀ ਸਟੇਜਿਸ ਤੋਂ ਜਿਹੜਾ ਲੰਘਦਾ। ਪੰਜਾਬੀਆਂ ਦੀ ਵੋਟ ਉਦਾਂ ਜ਼ਿਆਦਾਤਰ ਰਿਪਬਲਿਕਨ ਹੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਜ਼ਿਆਦਾਤਰ ਜਿਹੜੇ ਪੰਜਾਬੀ ਆ ਉਹ ਰਿਪਬਲਿਕਨ ਵੋਟ ਪਾਉਂਦੇ ਆ, ਪਰ ਜਿਹੜਾ ਇਮੀਗ੍ਰੇਸ਼ਨ ਹੈਗਾ ਰਿਪਬਲਿਕਨ ਉਹਨਾਂ ਨੂੰ ਨੱਪਦਾ। ਸੋ ਤੁਸੀਂ ਇਹ ਚੀਜ਼ ਦੇਖੋ ਕਿੱਦਾਂ ਨਾ, ਕਿਉਂਕਿ ਰਿਪਬਲਿਕਨ ਜਿਹੜੇ ਬਿਜ਼ਨਸਾਂ ਲਈ ਗੁੱਡ ਆ, ਜਿਹੜੀ ਆਪਣੀ ਸਿਚੁਏਸ਼ਨ ਆ ਕਿ ਚੋਰੀ ਚੱਕੀ ਸਟੋਰਾਂ ਦੇ ਵਿੱਚ ਹੁੰਦੇ ਆ, ਉਹਦੇ ਲਈ ਰਿਪਬਲਿਕਨ ਗੁੱਡ ਆ, ਡੈਮੋਕ੍ਰੇਟਸ ਦੀ ਜ਼ਿਆਦਾ ਲਿਬਰਲ ਪਾਲਿਸੀਜ਼ ਆ। ਸੋ ਇਹ ਜਿਹੜੇ ਹਰੇਕ ਬੰਦਾ ਆਪਣੀ ਆਪਣੀ ਸਟੇਜਿਸ ਤੋਂ ਜਾਂਦਾ ਕਿ ਕਿਹੜਾ ਉਹਦੇ ਆਪਣੇ ਪਰਸਨਲ ਹਾਲਾਤ ਕੀ ਆ, ਤੇ ਫਿਰ ਜਿਹੜੀ ਸਰਕਾਰਾਂ ਉਹ ਵੀ ਤਾਂ ਇਸੇ ਹਿਸਾਬ ਨਾਲ ਚੱਲੂਗੀਆਂ ਨਾ, ਉਹ ਕਿਉਂ ਪਿੱਛੇ ਰਹੂਗੀਆਂ। ਸੋ ਹੁਣ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਤੇ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਉਹਨਾਂ ਦੇ ਵਿੱਚ ਕਾਈਂਡ ਆਫ ਲਾਈਕ ਕੰਪਰੋਮਾਈਜ਼ ਹੋਣ ਜਾ ਰਿਹਾ ਕਿ ਬਾਰਡਰ ਦੀ ਸਿਚੁਏਸ਼ਨ ਬਹੁਤ ਜ਼ਿਆਦਾ ਮਾੜੀ ਆ,
ਤੇ ਇਹਨੂੰ ਕੁਛ ਨਾ ਕੁਛ ਇਹਦਾ ਜਿਹੜਾ ਕਰਨਾ ਪੈਣਾ। ਤੇ ਇਹਨਾਂ ਦੀ ਆਪਸ 'ਚ ਹੁਣ ਤੁਸੀਂ ਦੇਖਿਆ ਕਿ ਖਬਰਾਂ 'ਚ ਵੀ ਆਇਆ ਸੀਗਾ ਕਿ ਨੈਸ਼ਨਲ ਗਾਰਡ ਨੇ ਜਿਹੜੇ ਕਿੰਨੇ ਨੈਸ਼ਨਲ ਗਾਰਡ ਡਿਪਲੋਏ ਹੋਏ, ਉਹਨਾਂ ਨੇ ਜਿਹੜੀ ਕੰਡਿਆਂ ਵਾਲੀ ਤਾਰ ਹੁੰਦੀ ਆ, ਬਾਰਬਡ ਵਾਇਰ ਜਿਹੜੀ ਹੁੰਦੀ ਆ, ਉਹ ਲਾਈ ਸੀਗੀ ਬਾਰਡਰ ਤੇ ਟੈਕਸਸ ਟੈਕਸਸ ਟੁਕਸਸ ਤੇ ਤਾਂ border ਕਾਫੀ ਤੇ। ਸੀਲ ਕਰਤਾ। ਹੂੰ। ਹੁਣ ਗੱਲ ਏਦਾਂ ਵਾਇਰ ਕੀ ਕਰੂਗੀ, ਜਿਹੜਾ ਬੰਦਾ ਐਡੀ ਦੂਰੋਂ ਹੁਣ ਆ ਗਿਆ ਤਾਂ ਉਹ ਨਾਲ ਕਟਰ ਵੀ ਤਾਂ ਆਪਣਾ ਜੇਬ 'ਚ ਹੀ ਲੈ ਕੇ ਆਊਗਾ ਹਨਾ, ਜਿਹੜਾ ਕਿਊਟੀ ਉਹਨੂੰ ਟਪਾਉਂਦਾ ਹੋਊਗਾ। ਤੇ ਤਾਰਾਂ ਤੂਰਾਂ ਵਾਲੇ ਤਾਂ ਜਿਹੜੇ ਪਾਣੀ ਵਾਲੇ ਵੀ ਫਲੋਟ, ਕਈ ਇਹਨਾਂ ਨੇ ਸੋਲੂਸ਼ਨ ਜਿਹੜੇ ਕਰਕੇ ਦੇਖੇ ਹਨਾ, ਡਰੋਨ ਵੀ ਲਾਏ। ਤੇ ਰਸ਼ ਤੇ ਤੁਸੀਂ ਕਹਿ ਲਓ ਕੋਈ ਵੀ, ਮਤਲਬ ਕਿੰਨਾ ਮਿਲੀਅਨਸ ਆਫ ਡਾਲਰ ਜਿਹੜਾ ਟੈਕਨੋਲੋਜੀ ਦੇ ਵਿੱਚ ਗਿਆ, ਪਰ ਬਾਰਡਰ ਦਾ ਰੁਕਣ ਦਾ, ਜਿਹੜੀ ਇਲੀਗਲ ਕ੍ਰਾਸਿੰਗ ਆ, ਉਹਨੇ ਰੁਕਣ ਦਾ ਨਾਂ ਨਹੀਂ ਲਿਆ। ਹੁਣ ਪਰ ਇਹਨਾਂ ਨੂੰ, ਜਿੱਦਾਂ ਤੁਸੀਂ ਦੱਸਿਆ ਕਿ ਇਹਨਾਂ ਨੇ ਭਰ ਕੇ ਲੋਕੀ ਫਿਰ ਡੈਮੋਕ੍ਰੈਟਿਕ ਸਿਟੀਜ਼ 'ਚ ਭੇਜਣੇ ਸ਼ੁਰੂ ਕਰਤੇ, ਕੈਲੀਫੋਰਨੀਆ, ਨਿਊਯਾਰਕ। ਉਹਦੇ ਕਰਕੇ ਕੀ ਹੋਇਆ ਕਿ ਜਿਹੜੇ ਲੋਕ ਸੀਗੇ, ਜਿਹੜੇ ਦੂਰੋਂ ਤਾਂ ਕਹਿੰਦੇ ਆ ਕਿ ਨਹੀਂ ਹੋਮਲੈਸ ਦੀ, ਹੁਣ ਜਿੱਦਾਂ ਗੱਲ ਹੈ ਦੂਰੋਂ ਤੱਕ ਨਹੀਂ ਇਹਨਾਂ ਦਾ ਖਿਆਲ ਕਰਨਾ ਵਾ, ਏਦਾਂ ਵਾ, ਇਹਨਾਂ ਨੂੰ ਚੱਕਣਾ ਨਹੀਂ ਚਾਹੀਦਾ, ਇਹ ਬਿਜ਼ਨਸ ਦੇ ਮੂਹਰੇ ਕਿਤੇ ਵੀ ਡੇਰਾ ਲਾ ਸਕਦੇ ਆ, ਹਨਾ, ਕੈਲੀਫੋਰਨੀਆ ਦੀ ਜਿੱਦਾਂ ਪਾਲਿਸੀਜ਼। ਤਾਂ ਜਦੋਂ ਆਪਣੇ ਬਹਿ ਕੇ ਆਪਣੇ ਫਰੰਟ ਯਾਰਡ ਤੇ ਫਿਰ ਕਿਸੇ ਦੇ ਹੋਮਲੈਸ ਆ ਕੇ ਬੈਠਾ, ਉਦੋਂ ਪ੍ਰੋਬਲਮ ਹੋ ਜਾਣੀ ਹੈ। ਤੇ ਕਈ ਵਾਰੀ ਜਿੱਦਾਂ ਚੀਜ਼ਾਂ ਹੁੰਦੀਆਂ ਦੂਰੋਂ ਵਧੀਆ ਲੱਗਦੀਆਂ ਕਿ ਨਹੀਂ ਇਹ ਏਦਾਂ, ਇਹਨਾਂ ਨੂੰ ਡਾਲਰ ਦੇ ਦਿਓ, ਇਹਨਾਂ ਨੂੰ ਏਦਾਂ ਕਰ ਦਿਓ। ਜਦੋਂ ਆਪਣੇ ਘਰ ਦੇ ਮੂਹਰੇ ਆ ਗਿਆ, ਫਿਰ ਬੰਦੇ ਨੇ ਕਹਿਣਾ ਯਾਰ ਪਤਾ ਨਹੀਂ ਡਰੱਗ ਕੀਤੀ ਹੈ, ਸਿਕਿਉਰਿਟੀ ਸਿਚੁਏਸ਼ਨ ਨਾ ਹੋ ਜਾਵੇ, ਹਨਾ। ਤੇ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਸੀਗੀ, ਉਹਦੇ ਹਾਲਾਤ ਕੁਛ ਏਦਾਂ ਦੇ ਹੀ ਆ ਕਿ ਜਦ ਡੈਮੋਕ੍ਰੇਟ, ਜਦੋਂ ਇਹ ਜਿਹੜੇ ਨਿਊਯਾਰਕੀਆਂ 'ਚ, ਉਹਨਾਂ ਨੂੰ ਲੱਗਦਾ ਕਿ ਜੇ ਨਾ ਉਹਨਾਂ ਨੇ ਕੰਟਰੋਲ ਕੀਤੀ ਨਾ, ਕਿਤੇ ਉਹ ਲੂਜ਼ ਨਾ ਕਰ ਜਾਣ ਆਪਣਾ ਬੇਸ। ਕੈਲੀਫੋਰਨੀਆ ਦਾ ਵੀ ਹੁਣ ਜਿੱਦਾਂ ਸੇਮ ਹੀ ਹਾਲ ਹੈ ਕਿ ਕਈ ਪਾਲਿਸੀਜ਼ ਦੇ ਉੱਤੇ ਹੋਮਲੈਸਨੈਸ ਦੇ, ਹੁਣ ਸੈਨ ਫਰਾਂਸਿਸਕੋ ਦੇਖ ਲਓ ਕੀ ਹਾਲ ਆ, ਚੋਰੀ, ਰੋਬਰੀ, ਸਟੀਲਿੰਗ ਕਿੰਨੀ ਹੈ। ਇਹਦਾ ਤੁਸੀਂ ਹਾਲ ਦੇਖ ਲਓ ਕਿ ਜਿਹਦਾ ਟੂ ਮਚ ਲਿਬਰਲਿਜ਼ਮ ਵੀ ਜਦੋਂ ਹੋ ਜਾਂਦਾ, ਮਾੜੇ ਪਾਸੇ ਚਲ ਜਾਂਦਾ। ਐਕਸਟ੍ਰੀਮ ਦੋਨੋਂ ਹੀ ਮਾੜੇ। ਐਕਸਟ੍ਰੀਮ ਦੋਨੋਂ। ਕਈ ਸੱਜਣ ਮਿੱਤਰ ਵੀ ਜਿੱਦਾਂ ਸਾਡੇ ਹੈਗੇ, ਉਹਨਾਂ ਤਾਂ ਤੁਸੀਂ ਕਈ ਵਾਰੀ ਗੱਲ ਵੀ ਕਰਕੇ ਦੇਖ ਲਓ ਕਿ ਟਰੰਪ ਕੋਈ ਕੈਂਡੀਡੇਟ, ਉਹਨੇ ਕਹਿਣਾ ਨਹੀਂ ਇਹ ਈਵਲ ਬੰਦਾ ਵਾ, ਇਹਦੇ ਬਾਰੇ ਕਿੱਦਾਂ ਤੁਸੀਂ ਗੱਲ ਕਰ ਸਕਦੇ, ਸੋਚ ਕਿੱਦਾਂ ਹੱਦੇ ਕਿ ਮੈਂ ਤੇਰੇ ਨਾਲ ਦੋਸਤੀ ਤੋੜ ਲੈਣੀ। ਤੁਹਾਡੇ EMPLOYE ਵੀ ਕਈ ਵਾਰੀ ਏਦਾਂ ਦੇ ਪੈ ਜਾਊਗੇ ਕਿ ਉਹਨਾਂ ਨੇ ਕਹਿਣਾ ਮੈਨੂੰ ਸਟ੍ਰੈਸ ਹੋਣ ਲੱਗ ਪਿਆ ਕਿ ਯਾਰ ਇਹ ਰਿਪਬਲਿਕਨਾਂ ਦੀਆਂ ਗੱਲਾਂ ਕਰਦੇ ਆ। ਸਿਲੀਕਨ ਵੈਲੀ ਦੇ ਵਿੱਚ ਉਹ ਨਿਊਜ਼ ਦੇ ਵਿੱਚ ਆਉਂਦਾ ਹੈਗਾ ਕਿ ਕੰਪਨੀਆਂ ਦੇ ਵਿੱਚ ਮਾਹੌਲ ਏਦਾਂ ਦਾ ਸੀਗਾ ਕਿ ਜਿਹੜਾ ਰਿਪਬਲਿਕਨ ਬੰਦਾ ਹੈਗਾ, ਜਾਂ ਜੇ ਕੋਈ ਕਹਿ ਦੇਵੇ ਨਾ ਕਿ ਟਰੰਪ ਦਾ, ਉਹਨੂੰ ਬਹੁਤ ਹਾਰਡ ਟਾਈਮ, ਕਲੈਕਟਿਵਲੀ ਹਾਰਡ ਟਾਈਮ ਦੇਣ ਲੱਗ ਪੈਂਦੇ ਸੀ, ਗੈਂਗ ਕਰ ਲੈਂਦੇ ਉਹਦੇ ਉੱਤੇ, ਉਹਨੂੰ ਮਾੜਾ ਸਮਝਣ ਲੱਗ ਜਾਂਦੇ, ਮਾੜਾ ਸਮਝਣ ਲੱਗ ਪੈਂਦੇ, ਗੈਂਗ ਕਰ ਲੈਂਦੇ ਕਿ ਇਹ ਰਿਪਬਲਿਕਨ ਆ, ਇਹ ਏਦਾਂ ਓਦਾਂ, ਹਨਾ। ਤੇ ਹੁਣ ਜਿਹੜਾ ਡੈਮੋਕ੍ਰੈਟਸ ਦੀ ਜਿਹੜੀ ਸਿਚੁਏਸ਼ਨ ਆ, ਉਹ ਇਹ ਹੈ ਕਿ ਸਕੂਲ ਸਿਸਟਮ ਦੇ ਵਿੱਚ ਜਿਹੜਾ LGBTQ ਵਾਲਾ ਜਿਹੜਾ ਏਜੰਡਾ ਪੁਸ਼ ਕਰਤਾ ਉਹਨਾਂ ਨੇ, ਕਿ ਇੱਕ ਤਾਂ ਸੀਗਾ ਨਾ ਇੱਕ ਇਕੁਐਲਿਟੀ, ਤੇ ਇੱਕ ਹੈਗਾ ਕਿ ਇਕੁਐਲਿਟੀ ਤੋਂ ਉੱਤੇ ਲਾ ਕੇ ਕਿ ਜਵਾਕਾਂ ਦਾ ਤੁਸੀਂ ਦੇਖਿਆ ਕਿ ਹਾਰਮੋਨ ਦੇ ਉੱਤੇ ਕਈ ਹੁਣ ਜਵਾਕਾਂ ਨੇ ਸੁਸਾਈਡ ਕਰ ਲਏ, ਹਨਾ, ਕਿ ਸਟੱਡੀ ਨਹੀਂ ਕੋਈ ਕੀਤੀ, ਕਿ ਬਿਨਾਂ ਪੇਰੈਂਟਸ ਦੀ ਕੰਸੈਂਟ ਤੋਂ ਕਿੰਨੇ ਵਿਵਾਦ। ਜੇ ਤੁਸੀਂ ਡਿਟੇਲ 'ਚ ਜਾਓ, ਚਲੋ ਆਪਣਾ ਤਾਂ ਇਮੀਗ੍ਰੇਸ਼ਨ ਦਾ ਸ਼ੋਅ ਕਿ ਮਤਲਬ, ਤੇ ਆਪਣੇ ਜਿਹੜੇ ਦੁਕਾਨਾਂ 'ਚੋਂ ਜੋ ਲੁੱਟ ਲਿਆ, ਖੋਹ ਲਿਆ, ਕਿ ਕੁਛ ਕਰਨਾ ਨਹੀਂ, ਸਜ਼ਾ ਨਹੀਂ ਦੇਣੀ। ਕਿੰਨੇ ਸਟੋਰ ਜਿਹੜੇ ਆਪਣੇ ਸੇਫਵੇ ਵਗੈਰਾ ਬੰਦ ਹੋ ਰਹੇ ਆ। ਨੋਰਡਸਟਾਊਨ ਨੇ ਵਾਲਗ੍ਰੀਨ ਵਗੈਰਾ, ਹਨਾ, ਬਹੁਤ ਤਾਲੇ ਬਿਜ਼ਨਸ ਲਾ ਕੇ ਚਲੇ ਗਏ। ਤੇ ਬਾਹਰ ਹੀ ਜਿੱਦਾਂ ਜਨਤਾ ਵੇਚੀ ਜਾਂਦੀ, ਹਨਾ। ਤੇ ਜਿਹੜੇ ਦੂਜੇ ਆਪਣੇ, ਤੁਸੀਂ ਆਨਲਾਈਨ ਜਾ ਕੇ ਜਦੋਂ ਕਮੈਂਟ ਪੜ੍ਹਦੇ ਆ, ਤੇ ਲੋਕੀ ਵੀ ਜਿੱਦਾਂ ਕਈ ਵਾਰੀ ਸਪੋਰਟ ਕਰਦੇ ਆ ਕਿ ਨਹੀਂ ਕੰਪਨੀਆਂ ਕੋਲ ਬੜਾ ਪੈਸਾ ਵਾ, ਇਹਨਾਂ ਕੋਲ ਕੰਪਨੀਆਂ ਕੋਲ ਬਹੁਤ ਪੈਸਾ ਹੁੰਦਾ, ਇਹਨਾਂ ਨੂੰ ਲੁੱਟ ਲਓ, ਹਨਾ। ਉਹ ਚੀਜ਼ਾਂ ਕੰਪਨੀ ਵਰਸਸ EMPLOYE, ਉਹ ਤਦ ਤੱਕ ਹੀ ਸਹੀ ਲੱਗਦਾ ਜਦੋਂ ਬੰਦਾ ਖੁਦ EMPLOYE, ਹਨਾ। ਜਦੋਂ ਬੰਦਾ ਦੂਜੀ ਸਾਈਡ ਤੇ ਜਾਂਦਾ, ਆਪਣਾ ਕੋਈ ਕੰਮ ਕਾਰੋਬਾਰ ਖੋਲਦਾ, ਫਿਰ ਬੰਦੇ ਨੂੰ ਪਤਾ ਲੱਗਦਾ ਕਿ ਫ੍ਰੀ ਫੰਡ ਜਿਹੜਾ ਕਿਹੜੇ ਭਾਅ ਪੈਂਦਾ, ਹਨਾ। ਤੇ ਹੁਣ ਇਹਨਾਂ ਨੇ ਵੋਟ ਬੈਂਕ ਦਾ ਇਹਨਾਂ ਨੂੰ ਖਤਰਾ, ਤੇ ਹੁਣ ਇਹਨਾਂ ਨੇ ਇਲੈਕਸ਼ਨ ਵੀ ਆ ਰਹੇ ਆ, ਤੇ ਹੁਣ ਇਹ ਹੱਥ ਮਿਲਾਉਣ ਨੂੰ ਉਹਨਾਂ ਨਾਲ ਤਿਆਰ ਆ। ਤੇ ਬਾਈ ਪਾਰਟੀਸ਼ਨ ਐਗਰੀਮੈਂਟ, ਕਿ ਦੋਨੋਂ ਪਾਰਟੀਆਂ ਜਿਹੜੀਆਂ ਉਹ ਐਗਰੀਮੈਂਟ ਆਪਸ ਚ ਕਰ ਰਹੀਆਂ, ਨੈਗੋਸ਼ੀਏਟ ਕਰ ਰਹੀਆਂ ਕਿ ਜੋ ਵੀ ਸਿਕਿਉਰਿਟੀ ਸਿਚੁਏਸ਼ਨ ਹੈ ਬਾਰਡਰ ਦੀ, ਤੇ ਕਿੱਦਾਂ ਇਹਨੂੰ ਟਰੈਕ ਕਰਨਾ ਜਿਹੜੇ ਬੰਦੇ ਇਲੀਗਲ ਆ ਰਹੇ ਆ। ਤੇ ਸੈਨੇਟਰ ਥਾਮਸ ਸਟਿਲਸ ਜਿਹੜੇ ਰਿਪਬਲਿਕਨ ਪਾਰਟੀ ਦੇ ਸੀਗੇ, ਨਾਰਥ ਕੈਰੋਲਾਈਨਾ ਤੋਂ, ਉਹਨਾਂ ਨੇ ਉਹ ਜਿਹੜੇ ਇਹਦੇ ਵਿੱਚ ਇੰਗੇਜ ਹੋ ਰਹੇ ਆ ਕਾਫੀ ਜ਼ਿਆਦਾ ਡਿਸਕਸ਼ਨ ਦੇ ਵਿੱਚ। ਤੇ ਪਰ ਇਹ ਮੇਨ ਨੈਗੋਸ਼ੀਏਟਿੰਗ ਗਰੁੱਪ ਦੇ ਜਿਹੜੇ ਮੈਂਬਰ ਨਹੀਂ ਹੈਗੇ, ਤਾਂ ਕਰਕੇ ਥੋੜ੍ਹੀਆਂ ਜਿਹੀਆਂ ਖਬਰਾਂ ਇਹਨਾਂ ਨੇ ਲੀਕ ਕਰਤੀਆਂ NBC ਨਿਊਜ਼ ਨੂੰ। ਤੇ ਉਹ ਕਹਿੰਦੇ ਕਿ ਜਿਹੜੀ ਟਰੈਕਿੰਗ ਹੈ ਨਾ, ਜਿੱਦਾਂ ਆਪਣੇ ਆ ਬ੍ਰੇਸਲੈਟ ਲਾ ਦਿੰਦੇ ਆ, GPS ਵਗੈਰਾ ਲਾ ਦਿੰਦੇ ਆ, ਫੋਨ ਦੀ ਐਪ ਵਗੈਰਾ ਦੇ ਦਿੰਦੇ ਆ, ਉਹਨੂੰ ਉਹ ਵਾਲਾ ਏਰੀਆ ਜਿਹੜਾ ਹੈਗਾ ਨਾ, ਉੱਤੇ ਡੈਮੋਕ੍ਰੈਟ ਵੀ ਐਗਰੀ ਕਰਦੇ ਆ, ਰਿਪਬਲਿਕਨ ਵੀ ਐਗਰੀ ਕਰਦੇ ਆ। ਤੇ ਕਈ ਵਾਰੀ ਜਿੱਦਾਂ ਹੁਣ ਇਹ ਕਿਉਂ ਮੈਨੇ ਰਖਾਂਦਾ, ਕਿਉਂਕਿ ਨਾ ਕਈ ਵਾਰੀ ਬੰਦਾ ਰਹਿੰਦਾ ਬੇਕਫੀਲਡ ਦਾ, ਉਹ ਬੰਦੇ ਨਾ, ਕਲਾਇੰਟ ਜਿਹੜਾ ਉਹ ਡਰੀ ਜਾਣਾ ਉਹਨੇ ਕਿ ਨਹੀਂ ਯਾਰ ਉੱਥੇ ਭਾਜੀ ਜਾਣਾ ਨਹੀਂ ਮੈਂ, ਉੱਥੇ ਨਾ ਉਹ ਲਾ ਦੇਣੀ ਉਹਨਾਂ ਨੇ, ਮੇਰੇ GPS ਲਾ ਦੇਣਾ ਉਹਨਾਂ ਨੇ ਮੇਰੇ ਉੱਥੇ। ਬੇਕਰਸਫੀਲਡ ਚ ਨਾ GPS ਲਾ ਦਿੰਦੇ ਆਈਸ ਤੇ, ਨਾ ਏਦਾਂ ਸਨਸਨੀ ਜੀ ਫੈਲ ਜਾਂਦੀ ਆਪਣੀ ਕਮਿਊਨਿਟੀ ਚ। ਤੇ ਹੁਣ ਜਿਹੜਾ ਬੰਦਾ ਰਹਿੰਦਾ ਉੱਥੇ, ਪਹਿਲੀ ਗੱਲ ਤਾਂ ਐਡਰੈਸ ਦੇ ਹਿਸਾਬ ਨਾਲ ਅਸਾਈਲਮ ਲਾਣਾ, ਹਨਾ, ਝੂਠ ਨਹੀਂ ਬੰਦਾ ਕਰ ਸਕਦਾ। ਤਾਂ ਹੁਣ ਏਦਾਂ ਕਿ ਜਦੋਂ ਅਸਾਈਲਮ ਉਹਨਾਂ ਨੇ GPS ਲਾਤਾ, ਉਹ ਤਾਂ ਬੰਦੇ ਦਾ ਪਤਾ ਲੱਗ ਗਿਆ ਕਿ ਇਹ ਕਿੱਥੇ ਰਹਿੰਦਾ ਵਾ।
ਵਾਲੀ ਜਗ੍ਹਾ ਦੀ ਲੋਕੇਸ਼ਨ ਹੈ, LA ਹੀ ਰਹਿੰਦਾ ਇਹ, ਹਨਾ। ਉਹ ਝੂਠ ਨਹੀਂ ਬੋਲ ਸਕਦਾ ਕਦੀ ਕਿ ਮੇਰਾ ਹੁਣ ਸੈਨ ਫਰਾਂਸਿਸਕੋ ਐਡਰੈਸ ਆ ਜਾਂ ਉੱਦਾਂ ਵਾ। ਸੋ ਪਹਿਲੀ ਗੱਲ ਆ, ਝੂਠ ਬੋਲਣਾ ਨਹੀਂ। ਜਿੱਥੇ ਰਹਿੰਦੇ ਆ ਉੱਥੇ ਕੇਸ ਲਾਉਣਾ, ਬੋਟਮ ਲਾਈਨ ਇਹ ਹੈ। ਕਿਉਂਕਿ ਨਾ ਐਡਰੈਸ ਐਡਰੂਸ ਵਾਲੇ ਬੜੇ ਮਸਲੇ ਜਿਹੜੇ ਕੋਰਟ ਦੇ ਵਿੱਚ ਉੱਡਦੇ ਆ, ਤੇ ਉਹਦੀ ਸਾਨੂੰ ਆਪਾਂ ਤਾਂ ਸਿੱਧੀ ਸਲਾਹ ਕਿ ਯਾਰ ਜਿੱਥੇ ਰਹਿੰਦੇ ਉੱਥੇ ਕੇਸ ਲਾਓ। ਸੋ GPS ਲੱਗਦਾ ਤਾਂ GPS ਲੱਗਦਾ, ਨਹੀਂ ਲੱਗਦਾ ਤਾਂ ਨਹੀਂ ਲੱਗਦਾ। ਜੇ ਏਦਾਂ ਨਹੀਂ ਕਿ ਰਹਿਣਾ ਉੱਥੇ ਆ, GPS ਵੀ ਅਵੋਇਡ ਕਰਨਾ ਵਾ ਤੇ ਕੇਸ ਲਾਣਾ ਸੈਨ ਫਰਾਂਸਿਸਕੋ, ਹਨਾ। ਏਦਾਂ ਨਹੀਂ ਚੱਲਣਾ। ਸੋ ਜਾਂ ਤਾਂ ਮੂਵ ਹੋਵੋ ਸੈਨ ਫਰਾਂਸਿਸਕੋ ਦੇ ਵਿੱਚ, ਹਨਾ, ਕਿ ਸਹੀ ਰਹੋਗੇ, ਤੇ ਸੈਕਰਾਮੈਂਟੋ ਤਾਂ ਸੈਕਰਾਮੈਂਟੋ ਮੂਵ ਹੋਵੋ, ਹਨਾ। ਤੇ ਇਹਦਾ ਜਿਹੜਾ ਆਈਡੀਆ ਸੀਗਾ ਕੀ ਸੀਗਾ ਕਿ ਇੱਕ FERM ਫਰਮ ਕਰਕੇ ਇਹਨਾਂ ਨੇ ਪ੍ਰੋਗਰਾਮ ਜਿਹੜਾ ਬਣਾਇਆ ਸੀਗਾ। ਠੀਕ ਹੈ। ਉਹਦਾ ਮਤਲਬ ਹੈਗਾ ਫੈਮਿਲੀ ਐਕਸਪੀਡਾਈਟਡ ਰਿਮੂਵਲ ਮੈਨੇਜਮੈਂਟ ਸਿਸਟਮ, ਹਾਂਜੀ। ਫਰਮ। ਕਿ ਜਿਹੜੇ ਟੱਬਰ ਆ ਰਹੇ, ਆਪਾਂ ਰੇਡੀਓ ਤੇ ਵੀ ਡਿਸਕਸ ਕੀਤਾ ਸੀਗਾ ਕਿ ਸਿੱਧੇ ਜਿਹੜਾ ਉਹ ਫੈਮਿਲੀ ਵਾਲਿਆਂ ਨੂੰ ਕਹਿੰਦੇ ਛੇਤੀ, ਜਿਹੜਾ ਪਹਿਲਾਂ ਉਹ ਕਹਿੰਦੇ ਸੀ ਆਣ ਦੇਣਾ ਛੇਤੀ, ਫਿਰ ਉਹ ਕਹਿੰਦੇ ਸੀ ਕਿ ਇਹਨਾਂ ਨੂੰ ਬਾਹਲੀ ਦੇ ਰੱਖਣਾ ਹੈ, ਛੇਤੀ ਡਿਪੋਰਟ ਕਰਨਾ, ਐਕਸਪੀਡਾਈਟ ਰਿਮੂਵਲ ਇਹਨਾਂ ਦਾ ਕਰਨਾ, ਪੂਰੇ ਪਰਿਵਾਰ ਦਾ। ਪੂਰੇ ਪਰਿਵਾਰ ਦਾ। ਸੋ ਕੀ ਕਰਦੇ ਸੀਗੇ ਇਹ ਵਾਲੇ ਪ੍ਰੋਗਰਾਮ ਦੇ ਥੱਲੇ, ਉਹ ਜਿਹੜਾ ਹੈਡ ਆਫ ਹਾਊਸ ਹੋਲਡ ਆ, ਜਿਹੜਾ ਕਰਤਾ ਵਾ ਘਰ ਦਾ, ਤੇ ਉਹਨੂੰ ਕਹਿੰਦੇ ਇੱਕ ਬੰਦੇ ਨੂੰ, ਮੇਨ ਨੂੰ, ਜਿਹੜਾ ਉਹਦੇ ਬ੍ਰੇਸਲੇਟ ਲਾਣਾ ਆਪਾਂ, ਜਿਹੜਾ ਪੈਸੇ ਪੂਸੇ ਕਮਾਉਣ ਵਾਲਾ। ਜ਼ਿਆਦਾਤਰ ਇਹ ਮੇਲ ਹੀ ਹੋਊਗਾ ਓਬਵੀਅਸਲੀ, ਹਨਾ। ਜਿੱਦਾਂ ਦੀ ਇਮੀਗ੍ਰੇਸ਼ਨ ਜਰਨੀ ਨੂੰ ਜੇ ਉਹ ਕਰੀਏ, ਦੇਖੀਏ, ਇਹਦੇ ਵਿੱਚ ਤੇ ਕੋਈ ਸੈਕਸਿਜ਼ਮ ਵਾਲਾ ਵਿਵਾਦ ਨਹੀਂ ਹੈਗਾ ਨਾ। ਸਿੱਧੇ ਹੀ ਬਾਟਮ ਲਾਈਨ ਇਹ ਹੈਗੀ ਕਿ ਇਹ ਵਾਲੇ ਟੌਪਿਕ ਜਿਹੜਾ ਕੰਮ ਕਰਦਾ ਉਹਦੇ ਲਾਉਣਾ, ਮੁੱਕਦੀ ਗੱਲ। ਸੈਕਸਿਜ਼ਮ ਮਾਫੀਆ ਜਿਹੜਾ ਉਹ ਚੁੱਪ ਹੋ ਜਾਂਦਾ, ਹਨਾ। ਕਿ ਹੁਣ ਜਿਹੜੇ ਕਈ ਕੰਮ ਕੰਸਟਰਕਸ਼ਨ ਵਾਲੇ ਆ ਉਹ ਹਾਰਡਕੋਰ ਆ। ਮੈਂ ਵੀ ਹੁਣ ਆਫਿਸ ਬਣਾਇਆ, ਮੈਂ ਕਿਹਾ ਉਹੀ ਆ ਕਿ ਹੁਣ ਮੈਂ ਕਿਹਾ ਇਕੁਐਲਿਟੀ ਕੁਲਟੀ ਏਦਾਂ ਵਾ ਕਿੱਥੇ ਆ ਹੁਣ, ਹਨਾ। ਵਰਕ ਫੋਰਸ ਜਿਹੜੀ ਆ ਕਿ ਹਾਰਡ ਜੌਬ ਏਦਾਂ ਕਿ ਜਿਹੜੇ ਬਾਰਡਰ ਵਾਲੀਆਂ ਸਿਕਿਉਰਿਟੀਆਂ, ਜੋ ਸੱਚ ਆ ਸੱਚ ਆ। ਇਹਦੇ ਵਿੱਚ ਕੋਈ ਉਹ ਮਤਲਬ ਪੋਲੀਟੀਕਲ ਕਰੈਕਟਨੈਸ ਤਾਂ ਚਲੋ ਵੈਸੇ ਵੀ ਆਪਾਂ ਕਦੀ ਸ਼ੋਅ ਚ ਵਰਤੀ ਨਹੀਂ ਆਪਣੇ, ਹਨਾ। ਸੋ ਬੇਸਿਕਲੀ ਉਹਨਾਂ ਨੇ ਕੀ ਕਿਹਾ ਕਿ ਜਿਹੜੇ ਮੇਲ ਬੰਦੇ ਆ ਉਹਨਾਂ ਦੇ ਐਂਕਲ ਬ੍ਰੇਸਲੇਟ ਲਾਣਾ, ਹਨਾ। ਸੋ ਇਹਦੇ ਵਿੱਚ ਹੁਣ ਏਦਾਂ ਕਿ ਜਿਹਨੂੰ ਜ਼ਿਆਦਾ ਕੁਆਲਿਟੀ ਚਾਹੀਦੀ ਆ ਉਹ ਆਪ ਵੀ ਤੀਵੀਂ ਅੱਗੇ ਆ ਕੇ ਕਹਿ ਸਕਦੇ ਕਿ ਨਹੀਂ, ਇਹਦੇ ਮੇਰੇ ਘਰ ਵਾਲੇ ਦੇ ਛੱਡ ਦੋ, ਮੇਰੇ ਲਾ ਦੋ, ਹਨਾ। ਤੇ ਉਹਨਾਂ ਨੇ ਇੱਕ ਬੰਦੇ ਨੂੰ ਕਹਿੰਦੇ ਟੰਗਣਾ ਵਾ। ਸਾਰਿਆਂ ਨੂੰ ਕਿਉਂ ਨਹੀਂ ਟੰਗ ਸਕਦੇ? ਇੰਨਾ ਕਹਿੰਦੇ ਸਾਡੇ ਕੋਲ ਬਜਟ ਨਹੀਂ ਹੈਗਾ ਤੇ ਟਾਈਮ ਨਹੀਂ ਹੈਗਾ ਕਿ ਚਾਰੋਂ ਜਣਿਆਂ ਨੂੰ ਉਹ ਮੋਨੀਟਰ ਕਰਨ, ਤੇ ਇੱਕ ਜਣੇ ਦੇ ਉਹਨਾਂ ਨੇ ਜਿਹੜਾ ਐਂਕਲ ਬ੍ਰੇਸਲੇਟ ਲਾਣਾ, ਇਹ ਉਹਨਾਂ ਦੀ ਪਾਲਿਸੀ ਆ। ਤੇ ਬਾਕੀ ਜਣਿਆਂ ਨੂੰ ਨਾਲ ਕਰਫਿਊ ਹੋ ਜਾਣਾ ਹੈ ਆਟੋਮੈਟਿਕਲੀ। ਫਿਰ ਉਹ ਜਿਹੜੀ ਕਿ ਫੋਨ ਦੇ ਰਾਹੀਂ ਫੋਟੋ ਖਿੱਚ ਕੇ ਜਿਹੜੀ ਭੇਜਣੀ ਆ ਬੰਦੇ ਦੇ ਨਾਲ, ਹਨਾ, ਕਿ ਉਹਦੇ ਐਂਕਲ ਬ੍ਰੇਸਲੇਟ ਲੱਗੂਗਾ, ਨਾਲ ਵਾਲੇ ਫਿਰ ਫੋਟੋ ਖਿੱਚੂਗੇ। ਤੇ ਉਹ ਕਹਿੰਦੇ ਕਿ ਫਿਰ ਆਪਾਂ ਡਿਸਾਈਡ ਕਰਨਾ ਕਿ ਇਹਨਾਂ ਨੇ ਅਸਾਈਲਮ ਲਈ ਐਲੀਜੀਬਲ ਆ ਕਿ ਨਹੀਂ ਐਲੀਜੀਬਲ ਆ, ਜਿਹਨੂੰ ਕ੍ਰੈਡੀਬਲ ਫੇਅਰ ਇੰਟਰਵਿਊ ਕਹਿੰਦੇ ਆ। ਤੇ ਉਸ ਤੋਂ ਬਾਅਦ ਇਹਨਾਂ ਦੀ ਪ੍ਰਾਇੋਰਟੀ ਕਰਨੀ ਆ ਫੈਮਿਲੀ ਵਾਲਿਆਂ ਦੀ। ਠੀਕ ਹੈ। ਕਿਉਂਕਿ ਨਾ ਬਾਰਡਰ ਜਦੋਂ ਖੁੱਲਾ ਨਾ, ਉਹ ਦੇਖ ਰਹੇ ਆ ਕਿ ਟੱਬਰ ਦੇ ਟੱਬਰ ਹੀ ਉਹ ਕਹਿੰਦੇ ਆ ਰਹੇ ਆ ਹੁਣ ਪੂਰੇ। ਤੇ ਉਹਨਾਂ ਨੂੰ ਏਦਾਂ ਕਿ ਇਹ ਦਾਲ ਦੇ ਵਿੱਚ ਕੁਛ ਕਾਲਾ ਵਾ। ਇਹਨਾਂ ਦੇ ਕੋਲ ਅਸਾਈਲਮ ਨਹੀਂ ਹੈਗਾ ਕਿ ਏਦਾਂ ਕਿੱਦਾਂ, ਮਤਲਬ ਕਿ ਇੰਨੇ ਜ਼ਿਆਦਾ ਨੈਸ਼ਨੈਲਿਟੀਆਂ ਦੇ ਅਲੱਗ-ਅਲੱਗ ਦੇ ਲੋਕ ਪੂਰੇ ਟੱਬਰ ਸਮੇਤ ਹੀ ਸਿੱਧਾ ਜਿੱਦਾਂ ਬੋਰੀਆ ਬਿਸਤਰਾ ਕਰਕੇ ਰਾਤੋਂ ਰਾਤ ਆ ਰਹੇ ਆ। ਤਾਂ ਉਹਨਾਂ ਨੇ ਆਹ ਜਿਹੜਾ ਪ੍ਰੋਗਰਾਮ ਇਹਨੂੰ ਐਕਸਪੈਂਡ ਜਿਹੜਾ ਕਰਨਾ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਆਈਡੀਆ ਨਾਲ ਰੈਡੀ ਹੈ। ਤਾਂ ਆਲਰੇਡੀ ਪ੍ਰੋਗਰਾਮ ਜਿਹੜਾ ਕਹਿੰਦੇ ਸੀਗੇ ਸਟਾਰਟ ਹੋ ਗਿਆ। ਤੇ ਇਹਨੂੰ ਉਹ ਕਹਿੰਦੇ ਕਿ ਅਲਟਰਨੇਟਿਵ ਟੂ ਡਿਟੈਂਸ਼ਨ, ਕਿ ਜੇਲ੍ਹ ਚ ਨਹੀਂ ਬੰਦ ਕਰਨਾ। ਫਿਰ ਕਿ ਫੈਮਲੀਆਂ ਦੇ ਪਹਿਲਾਂ ਉਹ ਕਿਉਂਕਿ ਬੱਚੇ ਸਮੇਤ GPS ਉਹਨਾਂ ਦੇ ਲਾ ਦੋ। ਪਰ ਹੁਣ ਇਹਨੂੰ ਕਰਨ ਲਈ ਜਿਹੜਾ ਪ੍ਰੋਗਰਾਮ ਹੈ, ਇਹਨੂੰ ਐਕਸਪੈਂਡ ਕਰਨ ਲਈ ਫੰਡਿੰਗ ਇਹਨੂੰ ਚਾਹੀਦੀ ਹੈ। ਤੇ ਓਬਵੀਅਸਲੀ ਪੈਸਾ ਚਾਹੀਦਾ ਹੈ ਨਾ, ਮੋਨੀਟਰਿੰਗ ਕਰਨ ਲਈ ਕਿ ਕਿੱਦਾਂ ਕਰਨਾ। ਇਹ ਜਿਹੜਾ ਕਹਿੰਦੇ ਪਲਾਨ ਹੈ ਨਾ, ਜਿਹੜਾ ਰਿਪਬਲਿਕਨ ਤੇ ਡੈਮੋਕ੍ਰੈਟ ਦੇ ਵਿੱਚ ਜਿਹੜਾ ਗ੍ਰਿਡ ਲੌਕ ਆ ਕਿ ਇਮੀਗ੍ਰੇਸ਼ਨ ਦੀ ਗੱਲ ਕਿਸੇ ਪਾਸੇ ਜਾ ਨਹੀਂ ਰਹੀ, ਤੇ ਇਹ ਸ਼ਾਇਦ ਇਹ ਜਿਹੜਾ ਗ੍ਰਿਡ ਲੌਕ ਇਹਨੂੰ ਰਿਜ਼ੋਲਵ ਕਰਦੇ। ਕਿਉਂਕਿ ਜਿਹੜੇ ਡੈਮੋਕ੍ਰੈਟਸ, ਜਿਹੜੇ ਰਿਪਬਲਿਕਨ ਆ, ਉਹ ਕੀ ਕਹਿੰਦੇ ਸੀਗੇ? ਉਹ ਕਹਿੰਦੇ ਕਿ ਸਾਰਿਆਂ ਨੂੰ ਜੇਲ੍ਹ ਚ ਬੰਦ ਕਰੋ। ਜਿਹੜਾ ਬੰਦਾ ਆਂਦਾ, ਕਿਸੇ ਨੂੰ ਛੱਡਣਾ ਨਹੀਂ, ਆਂਦੇ ਹੀ ਉਹਨੂੰ ਫੜੋ ਜੇਲ੍ਹ ਚ, ਬਿਆਨ ਪਾਸ ਹੁੰਦੇ ਆ ਫੇਰ ਹੀ ਉਹਨੂੰ ਕਰੋ, ਨਹੀਂ ਤਾਂ ਉਹਨੂੰ ਵਾਪਸ ਭੇਜੋ। ਜਿਹੜੇ ਡੈਮੋਕ੍ਰੈਟਸ ਆ ਉਹਨਾਂ ਨੇ ਆਪਣਾ ਇਹ ਆਈਡੀਆ ਜਿਹੜਾ ਇਹਨੂੰ ਅਪੋਜ਼ ਕੀਤਾ ਕਿ ਨਹੀਂ, ਸਾਰਿਆਂ ਨੂੰ ਜੇਲ੍ਹ ਚ ਬੰਦ ਨਹੀਂ ਕਰਨਾ। ਤੇ ਜੋ ਬਾਈਡਨ ਦੀ ਕਹਿੰਦੇ ਇਹ ਪਾਲਿਸੀ ਦੇ ਖਿਲਾਫ ਆ, ਕਿਉਂਕਿ ਜੋ ਬਾਈਡਨ ਨੇ ਪਹਿਲਾਂ ਹੀ ਅਨਾਉਂਸ ਕੀਤਾ ਸੀਗਾ, ਆਪਣੇ ਸਿਗਨੇਚਰ ਕੈਂਪੇਨ ਪ੍ਰੋਮਿਸ ਸੀਗਾ ਉਹਦਾ, ਕਿ ਫੈਮਿਲੀ ਤੇ ਪ੍ਰੋਲੌਂਗ ਡਿਟੈਂਸ਼ਨ ਜਿਹੜਾ ਸੀਗਾ ਉਹਨੂੰ ਖਤਮ ਕਰਨਾ। ਤੇ ਉਹ ਕਹਿੰਦੇ ਕਿ ਇੱਥੇ ਆਪਾਂ ਐਗਰੀ ਨਹੀਂ ਕਰ ਸਕਦੇ ਰਿਪਬਲਿਕਨਾਂ ਨਾਲ ਕਿ ਸਾਰਿਆਂ ਨੂੰ ਬੰਦ ਕਰਨਾ ਵਾ। ਤੇ ਲੌਜੀਕਲੀ ਵੀ ਕਹਿੰਦੇ ਇਹ ਲੌਜਿਸਟਿਕਲੀ ਇੰਪੋਸੀਬਲ ਆ ਕਿ ਇੰਨੀਆਂ ਕਹਿੰਦੇ ਜੇਲ੍ਹਾਂ ਤਾਂ ਉਦਾਂ ਹੀ ਭਰੀਆਂ ਪਈਆਂ, ਜਿੰਨੇ ਬੰਦੇ ਆ ਰਹੇ ਤੁਸੀਂ ਪਹਿਲੀ ਗੱਲ ਭਰ ਹੀ ਨਹੀਂ ਸਕਦੇ, ਤੁਹਾਡੇ ਕੋਲ ਆਪਸ਼ਨ ਹੀ ਨਹੀਂ। ਇਹਦੇ ਵਿੱਚ ਹੁਣ ਆਪਾਂ ਕੀ ਦੇਖਦੇ ਹਾਂ ਕਿ ਕਈਆਂ ਦੇ ਬਿਆਨ ਫੇਲ ਵੀ ਹੋਏ ਆ ਨਾ, ਉਹਨੂੰ ਵੀ ਹੈਲਥ ਗਰਾਊਂਡ ਤੇ ਛੱਡ ਦਿੰਦੇ ਆ ਉਹ ਕਈ ਵਾਰੀ, ਹਨਾ। ਤੇ ਹੁਣ ਉਹ ਕੀ ਕਹਿੰਦੇ ਆ ਕਿ ਐਂਡ ਆਫ ਦਾ ਡੇ ਤੇ ਤੁਹਾਨੂੰ ਛੱਡਣਾ ਪੈਣਾ, ਕਿਉਂਕਿ ਨਵੇਂ ਬੰਦੇ ਆਈ ਜਾ ਰਹੇ ਆ, ਜੇਲ੍ਹ 'ਚ ਜਗ੍ਹਾ ਨਹੀਂ। ਤਾਂ ਉਹ ਕਹਿੰਦੇ ਕਿ ਐਕਸਪੀਡਾਈਟਡ ਜਿਹੜੇ ਰਿਮੂਵਲ ਉਹ ਕਰਨੇ ਆ। ਸਾਡੇ ਕੋਲ ਇੱਕ ਬੰਦੇ ਦਾ ਕੇਸ ਆਇਆ, ਉਹ ਕਹਿੰਦਾ ਮੈਂ ਨਾ ਗਲਤ ਦੱਸ ਹੋ ਗਿਆ, ਕਹਿੰਦਾ ਮੇਰੇ ਕੋਲ, ਕਹਿੰਦਾ ਮੈਂ ਕਹਤਾ ਮੈਂ ਹਰਿਆਣੇ ਦਾ ਵਾਂ, ਤੇ ਕਹਿੰਦਾ ਪੰਜਾਬੀ ਦਾ ਨਾ
ਪੰਜਾਬੀਆਂ ਨੂੰ ਕਹਿੰਦਾ ਸਾਰੇ ਜੇਲ੍ਹ 'ਚ ਕਹਿੰਦਾ ਵਾਪਸ ਭੇਜੀ ਜਾ ਰਹੇ ਸੀ। ਮੈਂ ਕਹਿੰਦਾ ਵਾਪਸ ਨਹੀਂ ਜਾਣਾ ਚਾਹੁੰਦਾ ਸੀ, ਮੈਂ ਹਰਿਆਣੇ ਦਾ ਦੱਸਤਾ, ਅੱਛਾ ਫਿਰ ਬਿਲਕੁਲ ਦੱਸਤਾ। ਤੇ ਕਹਿੰਦਾ ਭਾਸ਼ਾ ਵੀ ਮੈਂ ਉਹ ਦੱਸਤੀ, ਕਹਿੰਦਾ ਉੱਤੋਂ ਫਿਰ ਪੁੱਛਦੇ ਨਹੀਂ ਸੀ, ਛੱਡ ਦਿੰਦੇ ਸੀ ਹਨਾ। ਹੂੰ, ਤਾਂ ਜੋ ਵੀ ਆ ਪੰਜਾਬੀਆਂ ਦੁਆਲੇ ਜ਼ਿਆਦਾ ਹੁੰਦੇ ਹੋਣੇ ਆ, ਕੋਈ ਵੀ ਜੇਲ੍ਹ ਦਾ ਹਿਸਾਬ ਕਿਤਾਬ ਹੈ ਨਾ, ਪੁਰਾਣੀ ਹਿਸਟਰੀ ਵੀ ਪੰਜਾਬੀਆਂ ਦੀ ਜ਼ਿਆਦਾ ਵਾ। ਹੂੰ, ਉੱਪਰ ਬੰਦੇ ਨੇ ਗਲਤ ਕੀਤਾ ਕਿਉਂਕਿ ਆ ਕੇ ਬਾਰਡਰ ਤੇ ਝੂਠ ਬੋਲਿਆ, ਉਹ ਪੱਕਾ ਨਹੀਂ ਕਦੀ ਹੋਣਾ ਅੱਛਾ ਠੀਕ ਆ। ਕਿਉਂਕਿ ਫਰਾਡ ਕਰਤਾ ਉਹਨੇ ਬੇਸਿਕਲੀ ਹਨਾ। ਤੇ ਹੂੰ, ਏਦਾਂ ਦਾ ਕੰਮ ਨਹੀਂ ਤੁਸੀਂ ਕੋਈ ਕਰਨਾ ਕਿ ਫਰਾਡ ਫਰੂਡ ਕਰਨਾ, ਕਿਉਂਕਿ ਕੱਲ ਨੂੰ ਆਓਗੇ, ਸੈੱਟ ਹੋਗੇ, ਵਰਕ ਪਰਮਿਟ ਵੀ ਆਊਗਾ। ਤੇ ਹੂੰ, ਪਰ ਏਦਾਂ ਦਾ ਜਿਹੜਾ ਝੂਠ ਆ, ਸਹੁੰ ਖਾ ਕੇ ਜਿਹੜਾ ਬਾਰਡਰ ਤੇ ਬੋਲਿਆ, ਉਹ 'ਚ ਨਹੀਂ ਤੁਹਾਨੂੰ ਬਹਾਨਾ ਮਿਲਣਾ ਕਿ ਮੈਂ ਜਾਨ ਬਚਾਉਣ ਲਈ ਝੂਠ ਬੋਲਿਆ ਸੀ। ਉੱਥੇ ਤੁਹਾਨੂੰ ਸੱਚ ਹੀ ਬੋਲਣਾ ਪੈਣਾ ਬਾਰਡਰ ਤੇ। ਠੀਕ ਆ। ਓਵਰ ਸੱਚ ਨਹੀਂ ਕੋਈ ਵੀ ਕਾਨੂੰਨ ਦੇ ਥੱਲੇ ਇਹਨਾਂ ਨੇ ਮਾਫ਼ ਕਰਨਾ। ਹੂੰ, ਹੂੰ। ਝੂਠ ਸੋ ਝੂਠ ਨੂੰ ਤਾਂ ਉੱਡ-ਉੱਡ ਕੇ ਪੈਂਦੇ ਆ। ਹਾਂਜੀ, ਤੇ ਹੁਣ ਕੀ ਸੀਗਾ ਕਿ ਨੈਗੋਸ਼ੀਏਸ਼ਨ ਦੀਆਂ ਜਿਹੜੀਆਂ ਡਿਟੇਲ ਆ ਉਹ ਸਾਹਮਣੇ ਆ ਰਹੀਆਂ। ਹੂੰ, ਡੈਮੋਕ੍ਰੈਟ ਦੀ ਕਾਫੀ ਡਿਸਕਸ਼ਨ ਹੋਈ, ਕ੍ਰਿਸ ਮਰਫੀ ਇਹਦੇ ਵਿੱਚ ਆ, ਕਨੈਟੀਕਟ ਦੇ ਡੈਮੋਕ੍ਰੈਟ। ਓਕੇ। ਤੇ ਹਾਂ, ਹਾਂ। ਮੈਜੋਰਟੀ ਲੀਡਰ ਜਿਹੜੇ ਹੈਗੇ ਆ ਚੱਕ ਸ਼ੂਮਰ ਹੂੰ, ਨਿਊਯਾਰਕ ਦੇ, ਹੂੰ। ਉਹ ਹਮੇਸ਼ਾ ਹੀ ਚਰਚਾ 'ਚ ਰਹਿੰਦੇ ਆ ਆਪਣੇ ਜਦੋਂ ਵੀ ਇਮੀਗ੍ਰੇਸ਼ਨ ਦਾ ਕੋਈ ਵੀ ਮੁੱਦਾ। ਮੁੱਦਾ ਹੁੰਦਾ। ਹੂੰ, ਤੇ ਨਿਊਯਾਰਕ ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਕਾਫੀ ਐਕਟਿਵ ਹੋ ਜਿਹੜੀ ਸਟੇਟ ਆ ਇਹ ਹੌਟ ਸਾਰੇ ਸੀਟ ਦੇ ਵਿੱਚ, ਲਾਈਕ ਇਸ ਟਾਈਮ ਕੈਲੀਫੋਰਨੀਆ। ਹੌਟਬੈਡ ਆ ਕਿਉਂਕਿ ਉੱਥੇ ਆਪਾਂ ਦੇਖ ਰਹੇ ਹਾਂ ਵੀ ਬੱਸਾਂ ਭਰ-ਭਰ ਕੇ ਉਹਨਾਂ ਦੇ ਪਹੁੰਚਾ ਰਹੀਆਂ। ਉਹਨਾਂ ਦਾ ਮੇਅਰ ਵੀ ਹੁਣ ਹਾੜੇ ਕੱਢਦਾ ਬਾਈਡਨ ਹੁਣਾਂ ਦੇ ਵੀ ਸਾਨੂੰ ਡਾਲਰ ਦਿਓ, ਸਾਡੇ ਕੋਲ ਸਾਂਭੇ ਨਹੀਂ ਜਾਣ ਦੇ। ਸਕੂਲਾਂ 'ਚ ਉਹਨਾਂ ਨੂੰ ਠਹਿਰਾਇਆ ਜਾ ਰਿਹਾ ਆ। ਦੂਜੇ ਸਕੂਲ ਵਾਲੇ ਨਿਆਣੇ ਤੇ ਉਹਨਾਂ ਦੇ ਮਾਪੇ ਪਰੇਸ਼ਾਨ ਆ, ਸਾਡੇ ਸਕੂਲ ਬੰਦ ਹੋ ਰਹੇ ਆ। ਸੋ ਸਥਿਤੀ ਕਾਫੀ ਜ਼ਿਆਦਾ ਇਦਾਂ ਦੀ ਬਣੀ ਪਈ ਕਈ ਥਾਵਾਂ ਤੇ ਤਾਂ। ਬਿਲਕੁਲ। ਤੇ ਜੀਓਪੀ ਦੇ ਜਿਹੜੇ ਨੈਗੋਸ਼ੀਏਟਰ ਆ, ਜੇਮਸ ਲੈਂਗਫੋਰਡ, ਉਹ ਓਕਲਾਹੋਮਾ ਦੇ, ਉਹ ਆਪਣੀ ਕਾਰਵਾਈ ਜਿਹੜੀ ਇਹਨਾਂ ਨਾਲ ਡੈਮੋਕ੍ਰੈਟਸ ਨਾਲ ਗਤੀਵਿਧੀਆਂ ਦੇ ਵਿੱਚ ਭਰਪੂਰ ਹਿੱਸਾ ਲੈ ਰਹੇ ਆ। ਤੇ ਹੂੰ, ਦੋਨਾਂ ਸਾਈਡਾਂ ਦੀ ਜਿਹੜੀ ਡੀਲ ਉਹ ਚੱਲ ਰਹੀ ਆ। ਤੇ ਉਹ ਕਹਿੰਦੇ ਕਿ ਹੁਣ ਇਹਦੇ ਵਿੱਚ ਆਪਣਾ ਜਿਹੜਾ ਸੀਗਾ ਲੜਾਈ ਵਾਲਾ ਫੰਡਿੰਗ ਵਾਲਾ ਜਿਹੜਾ ਮੁੱਦਾ ਹੈਗਾ ਯੂਕਰੇਨ ਦਾ ਤੇ ਇਜ਼ਰਾਈਲ ਵਾਲਾ। ਇਜ਼ਰਾਈਲ ਦਾ, ਹੂੰ, ਤੇ ਉਹਦੀ ਵੀ ਪੋਲਿਟਿਕਸ ਹੈ। ਚਲੋ ਉਹਦਾ ਟੌਪਿਕ ਮੁੱਕਣਾ ਨਹੀਂ ਸਾਡਾ ਜੇ ਆਪਾਂ ਕਰਦੇ ਰਹੀਏ। ਤੇ ਜਿਹੜੇ ਰਿਪਬਲਿਕਨ ਆ ਬੇਸਿਕਲੀ ਉਹ ਕਹਿੰਦੇ ਕਿ ਇਹਨੂੰ ਬਾਰਡਰ ਸਿਕਿਉਰਿਟੀ ਦੇ ਨਾਲ ਲਿੰਕ ਕਰੋ ਇਮੀਗ੍ਰੇਸ਼ਨ ਨੂੰ, ਕਿਉਂਕਿ ਇਹ ਬਾਰਡਰ ਸਿਕਿਉਰਿਟੀ ਮੁੱਦਾ ਵਾ। ਤੇ ਹੂੰ। ਕਿਉਂਕਿ ਯੂਕਰੇਨ ਵਾਲਾ ਤੇ ਇਜ਼ਰਾਈਲ ਵਾਲਾ ਵੀ ਬਾਰਡਰ ਸਿਕਿਉਰਿਟੀ ਵਾਲਾ ਹੀ ਕਾਈਂਡ ਆਫ ਮੁੱਦਾ, ਇਹਨੂੰ ਲਿੰਕ ਕਰੋ। ਸੋ ਗੱਲ ਤਾਂ ਇਹਨਾਂ ਦੀ ਗਰਾਰੀ ਦੋਨੋਂ ਪਾਰਟੀਆਂ ਦੀ ਜਾ ਕੇ ਉੱਥੇ ਫਸ ਜਾਂਦੀ ਆ ਕਿ ਪੈਸਾ ਕਿੱਦਾਂ ਸਾਈਫਨ ਹੋਣਾ ਵਾ ਵਾਰ ਮਸ਼ੀਨ ਨੂੰ। ਮੁੱਕਦੀ ਗੱਲ ਇਹ ਆ ਮੁ ਹਰੇਕ ਮੁੱਖ ਦੀ ਵਾਰ। ਗੱਲ ਇਹ ਆ ਵੀ ਕੰਟਰੈਕਟਰ ਤੇ ਵੱਡੀਆਂ ਕੰਪਨੀਆਂ ਦੇ ਅਸਲਾ ਕਿੱਦਾਂ ਵੇਚਣਾ ਤੇ ਵਰਤਣਾ ਕਿੱਦਾਂ ਇਹ ਆ ਆ। ਕਿ ਬੜੇ ਦਿਨ ਹੋ ਗਏ ਕਿ ਟਰੰਪ ਹੁਣੀ ਆਏ ਸੀ, ਉਹਨਾਂ ਨੇ ਕੋਈ ਲੜਾਈ ਨਹੀਂ ਲੜੀ, ਕੋਈ ਬੋਹਣੀ ਨਹੀਂ ਕਰਾਈ ਸਾਡੀ। ਉਦਾਂ ਉਹਨੂੰ ਟਰੰਪ ਨੂੰ ਗਾਲਾਂ ਕੱਢਦੇ ਆ, ਪਰ ਏਦਾਂ ਆ ਕਿ ਲੜਾਈ ਕਿਹੜੀ ਉਹਨੇ ਲੜੀ ਆ। ਲੜਾਈ ਨਹੀਂ ਕਰਾਈ ਉਹਨੇ। ਲੜਾਈ ਨਹੀਂ ਉਹਨੇ ਕਰਾਈ। ਹੁਣ ਮੈਂ ਕਿਹਾ ਕੱਲ ਉਹਦਾ ਬਿਆਨ ਵੀ ਸੀਗਾ, ਕਹਿੰਦਾ ਵੀ ਬਾਈਡਨ ਹੁਣਾਂ ਨੇ ਤੀਜੇ ਵਰਲਡ ਵਾਰ 3 ਦੇ ਵਿੱਚ ਆਪਾਂ ਨੂੰ ਝੋਕ ਦੇਣਾ, ਕਿਉਂਕਿ ਈਰਾਨ ਦੇ ਨਾਲ ਹੁਣ ਬਹੁਤ ਰੌਲਾ ਪਿਆ ਹੈ। ਜਿਹੜੇ ਹਾਊਥੀਜ਼ ਆ ਯਮਨ ਦੇ ਵਿੱਚ, ਜਿਨ੍ਹਾਂ ਨੂੰ ਈਰਾਨ ਬੈਕ ਕਰਦਾ ਆ। ਬਸ ਤੇ ਮਿਡ ਉਹ ਰੋਮਨੀ ਤੇ ਜਦੋਂ ਉਹਦਾ ਚੱਲਦਾ ਸੀ, ਉਦੋਂ ਵੀ ਇੱਕਦਮ ਹੀ ਉਹ ਲੈ ਕੇ ਆਏ ਸੀ ਨਾ ਬੰਬ ਜਿਹਾ ਬਣਾਉਣਾ, ਕਹਿੰਦਾ ਉਹ ਨੇਤਨਯਾਹੂ। ਤੇ ਕਾਰਡਬੋਰਡ ਤੇ ਉੱਤੇ ਨਾ ਕਾਰਡਬੋਰਡ ਤੇ ਡਰਾ ਕਰਕੇ ਲੈ ਕੇ ਆਇਆ ਬਣਾ ਕੇ ਬੰਬ, ਨਾ ਜਨਤਾ ਨੂੰ ਬੇਵਕੂਫ ਬਣਾਉਣ ਲਈ। ਹਾਂ ਉਹਨੂੰ ਏਦਾਂ ਨਾ ਲਾਈਨ ਲਾ ਕੇ ਦੱਸਿਆ ਉਹਨੇ ਕਿ ਕਹਿੰਦਾ ਕਲਰ ਕਰਕੇ ਰੈੱਡ ਦੇ ਨਾਲ, ਕਹਿੰਦਾ ਇੰਨਾ ਬਣ ਗਿਆ, ਕਹਿੰਦਾ 75% ਕਹਿੰਦਾ ਬਣ ਗਿਆ ਨਿਕਲਣ ਨੂੰ ਨਾ। ਤੇ ਮੈਂ ਕਿਹਾ ਦੇਖ ਲਾ, ਮੈਂ ਕਿਹਾ ਯਾਰ ਹਾਲ ਇਹਨਾਂ ਦੇ। ਉਹ ਤੇ ਅਗਲੇ ਕਹਿੰਦੇ ਆ ਵੀ ਲੋਕਾਂ ਨੂੰ ਮੂਰਖ ਬਣਾਉਣਾ, ਬਣਾ ਲਓ। ਲੋਕ ਵੀ ਅੱਗੋਂ ਉਦਾਂ ਦੇ ਨਾਲ ਪਿੱਛੇ ਲੱਗ ਜਾਂਦੇ। 75% ਕੀ ਹੁੰਦਾ ਮਤਲਬ ਜੀ? ਜਦ ਹੈਗਾ ਜਦ ਨਹੀਂ ਹੈਗਾ। ਜ਼ਿਆਦਾ ਨਹੀਂ ਹੈਗਾ। ਤੇ ਪਹਿਲਾਂ ਵੀ ਦੇਖਿਆ ਨਾ ਕਿ ਜਨਤਾ ਭੁੱਲ ਜਾਂਦੀ ਆ ਨਹੀਂ, ਜੋ ਉਹ ਵੀ। ਇਰਾਕ ਦੀ ਵਾਰ ਦੇ ਵਿੱਚ ਅਟਰਨੀ ਟੇਕ ਕਹਿਣਾ ਜੀ ਇਦਾਂ ਹੀ ਸੀਗਾ। ਵੈਪਨਸ ਆਫ ਮਾਸ ਡਿਸਟਰਕਸ਼ਨ ਕਰ ਕਰਕੇ ਕਿੰਨੇ ਫੌਜੀ ਮਰਵਾਤੇ। ਉੱਥੇ ਬਣਿਆ ਕੀ, ਨਿਕਲਿਆ ਕੀ, ਕੱਖ ਵੀ ਨਹੀਂ ਉੱਥੋਂ। ਹਾਂਜੀ, ਮੈਟ ਡੇਮਨ ਦੀ ਮੂਵੀ ਵੀ ਬਣੀ ਸੀਗੀ ਗ੍ਰੀਨ ਜ਼ੋਨ, ਜਿਹੜੀ ਕਿ ਇਹਦੇ ਉੱਤੇ ਕਿ ਐਂਡ ਆਫ ਦਾ ਡੇ ਕੁਝ ਵੀ ਨਹੀਂ ਨਿਕਲਿਆ। ਕਿ ਚੱਲ ਮੈਂ ਕਿਹਾ ਸ਼ੋਅਬਾਜ਼ੀ ਲਈ ਉਦਾਂ ਹੀ ਲਾ ਦਿੰਦੇ, ਕੋਈ ਟੀਨ ਟੂਨ ਜਿਹਾ ਏਦਾਂ ਲਾ ਦਿੰਦੇ ਬਣਾ ਕੇ, ਜਿੱਦਾਂ ਆਪਣਾ ਵੀ ਦਿਖਾਉਣ ਨੂੰ ਹੀ ਕਰ ਦਿੰਦੇ, ਉਹ ਵੀ ਨਹੀਂ ਕੀਤਾ। ਕਰ ਦਿੰਦੇ ਕੋਈ ਘੱਟੋ ਘੱਟ ਤਾਂ ਇੰਨੀ ਬਿਲੀਅਨਸ ਆਫ ਡਾਲਰ ਖਰਚਦੇ ਉਹਦੇ ਤੇ, ਇੱਕ ਨਕਲੀ ਬਣਾ ਕੇ ਉਹਦੀ ਫੋਟੋ ਹੀ ਲਾ ਦਿੰਦੇ। ਨਹੀਂ, ਆਪਣਾ ਕਿੰਨਾ ਸੀਗਾ, 6 ਟ੍ਰਿਲੀਅਨ ਡਾਲਰ ਦਾ ਤਾਂ ਮੇਰੇ ਖਿਆਲ ਉਹ ਕਹਿੰਦੇ ਆਡਿਟ ਹੀ ਨਹੀਂ ਹੋ ਸਕਦਾ, ਏਦਾਂ ਦਾ ਕੋਈ ਨੰਬਰ ਸੀਗਾ ਬੜਾ ਵੱਡਾ ਜਿਹਾ। ਕਿ ਪੈਂਟਾਗਨ ਦੇ ਉਹ ਫਾਈਲਾਂ ਹੀ ਗਾਇਬ ਰਹੀਆਂ। ਉਹ ਕਹਿੰਦੇ ਉਹਦਾ ਪੈਸੇ ਕਹਿੰਦੇ ਉਹ ਕਹਿੰਦੇ ਹਿਸਾਬ ਵੀ ਨਹੀਂ ਦੇ ਸਕਦੇ, ਮੰਗੋ ਇਹਨਾਂ ਸਾਡੇ ਕੋਲ, ਕੀ ਪਤਾ ਨਹੀਂ ਹੀ ਨਹੀਂ ਹੁਣੇ ਕਿੱਥੇ। ਰੀਸੈਂਟਲੀ ਆ, ਪਿਛਲੇ ਕੁਝ ਮਹੀਨੇ ਪਹਿਲਾਂ ਦੀ ਗੱਲ ਆ ਇਹ। ਉਹ ਕਹਿੰਦੇ ਵੀ ਤੁਸੀਂ ਪੁੱਛੋ ਹੀ ਨਾ, ਤੁਸੀਂ ਸਾਨੂੰ, ਉਹ ਨਹੀਂ ਪਤਾ ਕਿੱਥੇ ਆ, ਉਹ ਚਲੇ ਗਏ। ਸੋ ਇਹ ਦੇਸ਼ਾਂ 'ਚ ਵੀ ਕਰਪਸ਼ਨਾਂ ਜਿਹੜੀਆਂ ਹੈਗੀਆਂ, ਇਸ ਬਸ ਤਰੀਕੇ ਨਾਲ। ਫਰਕ ਇੰਨਾ ਵਾ ਕਿ 80-90% ਇਹਨਾਂ ਨੇ ਲੋਕੀ ਜਿਹੜੇ ਰੱਖੇ ਆ, ਸਿੰਪਲ ਕੰਮ ਕਰੋ, ਉਹ ਕਰੋ, ਢਾਂਚੇ ਇਹਨਾਂ ਦੇ ਵਰਤੋ। ਤੇ ਉਹ ਪੁਲਿਸ ਵਾਲੇ ਲੈਵਲ ਤੇ, ਛੋਟੇ ਲੈਵਲ ਤੇ ਇਹਨਾਂ ਦੀਆਂ ਜਿਹੜੀਆਂ ਕਰਪਸ਼ਨਾਂ ਨਹੀਂ ਹੈਗੀਆਂ, ਪਰ ਜਿਹੜੇ ਉੱਤੇ ਵੱਡੇ ਲੈਵਲ ਦੀ ਅਮੀਰਾਂ ਦੀ ਫਿਰ ਗੇਮ ਆ, ਉਹ ਫਿਰ ਜਿਹੜੀ ਕਰਪਸ਼ਨ ਏਦਾਂ ਦੀ ਹੈਗੀ, ਉਹ ਐਬਸੋਲੂਟ ਕਰਪਸ਼ਨ ਹੈਗੀ। ਫਿਰ ਉਹਦੇ ਉੱਤੇ ਉਹਦਾ ਜਿਹੜਾ
ਇੰਡੀਆ ਵਾਲੇ ਤਾਨਾਸ਼ਾਹ ਦਾ ਵੀ ਡੰਡਾ ਜਿਹੜਾ ਛੋਟਾ, ਫਿਰ ਤਾਂ ਮੈਂ ਕਿਹਾ ਬੰਦੇ ਜੇਲ੍ਹਾਂ 'ਚ ਵੀ ਮਰਾ ਦਿੰਦੇ ਆ ਇਹ। ਕੋਵਿਡ ਫਿਰ ਆਪਰੇਸ਼ਨ ਇਹ ਮਹਿਲਾਂ 'ਚ ਵੀ ਜਿਹੜੇ ਬੰਦੇ ਆ ਉਹਨਾਂ ਨੂੰ ਵੀ ਬਾਹਰ ਚੱਕ ਹਿਸਾਬ ਦਿੰਦੇ। ਕਿਤਾਬ ਪੂਰਾ ਜਿਹੜਾ ਕਰ ਦਿੰਦੇ ਹਨਾ। ਤੇ ਐਨੀਵੇਜ਼ ਇਹਨਾਂ ਦੀ ਜਿਹੜੀ ਸੀਗੀ ਹੁਣ ਆਹ ਜਿਹੜੀ ਡੀਲ ਉਹ ਚੱਲ ਰਹੀ ਹੈ ਤੇ ਦੇਖਦੇ ਆ ਕਿ ਹੁਣ ਇਹਨਾਂ ਦਾ ਕਿੱਥੇ ਪੋਲਿਟਿਕਸ ਜਿਹੜੀ ਜਾ ਕੇ ਮੁੱਕਦੀ ਹੈ ਬਾਰਡਰ ਨੂੰ ਲੈ ਕੇ। ਤੇ ਇਹ ਸਾਰੇ ਦੇ ਵਿੱਚ ਹੁਣ ਇਹ ਆ ਕਿ ਜਿਹੜੇ ਆਪਣੇ ਪੰਜਾਬੀ ਆ ਇਸ ਵੇਲੇ ਲੂਈਜ਼ੀਆਨਾ ਦੇ ਵਿੱਚ ਸਾਡੇ ਕੋਲ ਨਾ ਡਿਟੇਨਡ ਕੇਸ ਬਹੁਤ ਜ਼ਿਆਦਾ ਜਿਹੜੇ ਆ ਰਹੇ ਆ, ਜੇਲ੍ਹ ਚੋਂ ਛੱਡ ਨਹੀਂ ਰਹੇ, ਉੱਥੇ ਹੀ ਜਿਹੜਾ ਬਹਿ ਕੇ ਹੀ ਬੰਦੇ ਨੂੰ ਲੜਨਾ ਪੈ ਰਿਹਾ ਵਾ ਕੇਸ। ਤੇ ਉਹਨਾਂ ਦੀ ਜਿਹੜੀ ਅਪਰੂਵਲ ਰੇਟਿੰਗ ਆ ਬਾਹਲੀ ਹੋਈ ਜਿਹੜੀ ਘੱਟ ਆ ਪਹਿਲਾਂ ਤਾਂ। ਤੇ ਫਿਰ ਜਿਹੜਾ ਬੰਦਾ ਨਵਾਂ ਵੀ ਆਇਆ ਵਾ ਨਾ ਇੰਡੀਆ ਦੇ ਹਿਸਾਬ ਨਾਲ ਜੇਲ੍ਹ 'ਚ ਬੈਠਾ, ਸਾਨੂੰ ਇਹ ਹੈ ਕਿ ਜਿਹੜਾ ਬੰਦਾ ਇੱਥੇ ਆ ਨਾ, ਜਿਹੜਾ ਰਚ ਮਿਚ ਗਿਆ, ਜਿਹਨੇ ਜਾ ਕੇ ਇਵੈਂਟ ਉਵੈਂਟ ਤੇ ਇੱਧਰ ਉੱਧਰ ਪਾਰਟਿਸਿਪੇਸ਼ਨ ਆਪਣੀ ਕੀਤੀ, ਉਹਨੂੰ ਪਤਾ ਕੁਛ ਉਹ ਬੋਲ ਸਕਦਾ। ਜਿਹੜਾ ਨਵਾਂ ਇੰਡੀਆ ਤੋਂ ਆਉਂਦਾ ਬੰਦਾ, ਉਹ ਹੋਰ ਉਹਦੇ ਕਿੰਨੇ ਚੈਲੰਜ ਹੋਣ, ਤਾਂ ਜਿਹਨੇ ਪੈਰ ਵੀ ਨਹੀਂ ਰੱਖਿਆ ਆਪਣਾ ਅਮਰੀਕਾ ਦੀ ਧਰਤੀ ਤੇ, ਜੇਲ੍ਹਾਂ ਚੋਂ ਹੀ ਕੇਸ ਲੜਨਾ ਉਹ ਔਖਾ ਕੰਮ ਬੜਾ। ਉਹਨਾਂ ਜਦੋਂ ਗੱਲਬਾਤ ਵੀ ਬੰਦਿਆਂ ਨਾਲ ਕਈ ਵਾਰੀ ਕਰੀਦੀ ਹੈ, ਟੁੱਟੇ ਹੁੰਦੇ ਆ ਉਹ ਅੰਦਰੋਂ ਦੀ। ਜੇਲ੍ਹ 'ਚ 2-2 3-3 4-4 ਮਹੀਨੇ ਜੇਲ੍ਹ 'ਚ ਰਹਿਣਾ, ਸਟ੍ਰੈਸ ਬੰਦੇ ਤੇ ਇੰਨਾ ਖਰਚਾ ਪਿੱਛੋਂ ਕਰਕੇ ਆਇਆ। ਕਹਿੰਦੇ 50 ਲੱਖ ਆਮ ਜਿਹੜਾ ਐਵਰੇਜ ਰੇਟ ਰੂਟ ਜਿਹਾ ਦੇ ਕੇ ਜਿਹੜਾ ਆਪਣਾ ਆਉਂਦੇ ਆ ਇਸ ਵੇਲੇ ਏਜੰਟਾਂ ਨੂੰ। ਨਹੀਂ, ਨਿਕਾਰਾਗੁਆ ਵਾਲੀ ਫਲਾਈਟ ਤਾਂ ਅਟਰਨੀ ਟੇਟ ਕਹਿਣਾ ਜੀ ਦੱਸਦੇ, ਕਹਿੰਦੇ 80 ਲੱਖ 'ਚ ਪੈ ਰਹੀ ਆ ਲੋਕਾਂ ਨੂੰ। ਅੱਛਾ, ਉਹ ਫਿਰ ਸ਼ਾਹੀ ਫਲਾਈਟ ਹੋ ਗਈ ਨਾ, ਉਹ ਚਾਰਟਰ ਫਲਾਈਟ ਚੱਲਦੀ ਹੈ ਦੁਬਈ ਤੋਂ ਨਾ ਹਾਂ। ਉਹ ਫਿਰ ਜਿਹਨੇ ਸ਼ਾਹੀ ਸਵਾਰੀ ਕਰਨੀ ਉਹ ਆ, ਜਿਹਨੇ 30 ਲੱਖ ਘੱਟ ਦੇਣੇ ਆ ਉਹ ਫਿਰ ਥੋੜਾ ਜਿਹਾ ਜੰਗਲ ਚੋਂ ਸ਼ੇਰ ਦੇਖ ਕੇ ਆਊਗਾ ਹਨਾ, ਏਦਾਂ ਦਾ ਹਿਸਾਬ ਕਿਤਾਬ। ਪਰ ਦੇਖੋ ਵੀ ਕਿੰਨਾ ਖਰਚਾ ਕਰ ਰਹੇ ਆ। ਬਿਲਕੁਲ ਰਿਸਕ ਕਿੰਨਾ ਜ਼ਿਆਦਾ, ਲੋਕੀ ਮਰ ਜਾਂਦੇ ਆ, ਮਰਡਰ ਹੋ ਜਾਂਦੇ ਰਾਹ ਦੇ ਵਿੱਚ ਏਦਾਂ। ਤੇ ਹੁਣ ਏਦਾਂ ਕਿ ਜਦੋਂ ਆਂਦਾ ਬੰਦਾ ਜੇਲ੍ਹਾਂ ਦੇ ਵਿੱਚ ਵੀ ਫਿਰ ਵਕੀਲਾਂ ਦੇ ਖਰਚੇ, ਜੇ ਲੂਈਜ਼ੀਆਨਾ ਨੇ ਨਹੀਂ ਅਪਰੂਵ ਕੀਤਾ ਫਿਰ ਅਪੀਲਾਂ ਤੇ ਖਰਚੇ। ਤੇ ਲੂਈਜ਼ੀਆਨਾ ਕੋਰਟ ਦੀ ਰੇਟਿੰਗ ਜਿਹੜੀ ਜੱਜਾਂ ਦੀ ਰੇਟਿੰਗ ਤਾਂ ਕਈਆਂ ਦੀ ਕੁਛ ਵੀ ਨਹੀਂ, 10% ਤੋਂ ਵੀ ਘੱਟ। ਮੈਂ ਤਾਂ ਦੇਖਦਾ ਸੀ ਉਹ ਲਿਸਟ ਜਿਹੜੀ ਟਰੈਕ ਵਾਲੀ ਤੁਸੀਂ ਦੱਸਦੇ ਸੀ, ਕਈਆਂ ਦੀ 0.5% 2% ਏਦਾਂ ਵੀ ਆ। ਹਾਂਜੀ, ਏਦਾਂ ਵੀ ਹੈ। ਤੇ ਲੂਈਜ਼ੀਆਨਾ ਦਾ ਕੋਰਟ ਟਾਈਟ ਆ, ਤੇ ਉਹ ਵਾਲੇ ਜਿਹੜੇ, ਤੇ ਦੂਜੀ ਗੱਲ ਇਹ ਹੈ ਕਿ ਉਹ ਜਿਹੜੇ ਉੱਥੇ ਲੋਕ ਰਹਿੰਦੇ ਆ ਉਹ ਸਤੇ ਪਏ ਆ ਇੰਨੇ ਸਾਰੇ ਹਜ਼ਾਰਾਂ 'ਚ, ਮਿਲੀਅਨਾਂ 'ਚ। ਹੁਣ ਤੁਹਾਡੀ ਸਟੇਟ 'ਚ ਹੁਣ ਬੰਦੇ ਆ ਜਾਣ ਪੰਜਾਬ 'ਚ, ਕਿ ਮਿਲੀਅਨਾਂ 'ਚ ਆ ਜਾਣ, ਕਿ ਉਹ ਕਹਿਣਗੇ ਤੁਹਾਡੇ ਇੱਥੋਂ ਲੰਘਣਾ ਜਾਂ ਉਹ ਕਰਨਾ ਤੇ ਚੱਲ ਜਾਣਾ। ਆਪਾਂ ਕਹਿ ਲਾ ਆਪਾਂ ਲੰਘ ਕੇ ਤੁਹਾਡੇ ਕੋਲ ਜਾਣਾ, ਤੁਸੀਂ ਵੀ ਥੋੜਾ ਜਿਹਾ ਹੋਣਾ ਨਾ ਕਿ ਯਾਰ ਲਾਅ ਐਂਡ ਆਰਡਰ ਦਾ ਕੀ ਬਣੂਗਾ, ਕਿੱਦਾਂ ਬਣੂਗਾ। ਤੇ ਉਹ ਵਾਲੇ ਜਿਹੜੇ ਜੱਜ ਆ ਥੋੜੇ ਜਿਹੇ, ਉਹਨਾਂ ਦੇ ਓਬਵੀਅਸਲੀ ਬਾਇਸ ਤਾਂ ਹੋਣੀ ਆ, ਕੋਈ ਵਿੱਚ ਸ਼ੱਕ ਨਹੀਂ। ਤੇ ਨਵਾਂ ਜਿਹੜਾ ਬੰਦਾ ਆਉਂਦਾ ਉਹਨੂੰ ਕੇਸ ਦੀ ਵੀ ਉਹਦੀ ਤਿਆਰੀ ਹਾਰਡ ਆ, ਜੇਲ੍ਹ ਬਾਹਰ ਨਹੀਂ, ਤੇ ਉਹਨੂੰ ਵੀ ਆਪਣੇ ਸੱਜਣ ਮਿੱਤਰ ਤੇ ਰਿਲਾਈ ਕਰਨਾ ਪੈਂਦਾ ਐਫੀਡੈਵਿਟਾਂ ਲਈ, ਹੋਰ ਚੀਜ਼ਾਂ ਲਈ। ਸੋ ਓਵਰਆਲ ਜਿਹੜੀ ਹੁਣ ਸਥਿਤੀ ਜਿਹੜੀ ਉਹ ਟਾਈਟ ਜਿਹੜੀ ਹੋ ਰਹੀ ਹੈ, ਬਿਆਨ ਜਿਹੜੇ ਬੰਦੇ ਦੇ ਬਿਆਨ ਤਿਆਰ ਨਹੀਂ ਹੈਗੇ। ਬਿਲਕੁਲ, ਜਿਹਨੂੰ ਪਤਾ ਨਹੀਂ ਆ ਪਰਿਵਾਰਾਂ ਸਮੇਤ ਮੋੜੀ ਜਾਂਦੇ। ਅੱਗੇ ਤਾਂ ਨਿਆਣਿਆਂ ਕਰਕੇ ਰੱਖੀ ਜਾਂਦੇ ਸੀ, ਆ ਜਾਓ ਚਲੋ ਜਾਓ। ਪਰ ਹੁਣ ਆ ਜਿਹੜਾ ਫਰਮ ਜਿਹੜਾ ਤੁਸੀਂ ਦੱਸਿਆ ਸੀਗਾ, ਉਹਦੇ ਤਹਿਤ ਕੰਮ ਤਿੱਖਾ ਆ, ਤੇ ਪਰਿਵਾਰਾਂ ਸਮੇਤ ਜਿਹੜਾ ਉਹ ਵਾਪਸ ਕਰ ਰਹੇ ਆ। ਬਾਕੀ ਲੈਟਸ ਸੀ ਇਹਨਾਂ ਦੀ ਆਪਸ ਦੇ ਵਿੱਚ ਕੋਈ ਸਮਝੌਤਾ ਹੁੰਦਾ ਆ, ਕੀ ਬਣਦਾ ਆ, ਸਦਰਨ ਬਾਰਡਰ ਦੀ ਸਿਚੁਏਸ਼ਨ ਕਿੱਦਾਂ ਹੁੰਦੀ ਆ। ਹੁਣ ਟੈਕਸਸ ਵਾਲਿਆਂ ਨੇ ਉਹ ਇੱਕ ਪਾਰਕ ਜਿਹਨੂੰ ਕਰ ਹੀ ਲਿਆ, ਨੈਸ਼ਨਲ ਗਾਰਡਸ ਨੇ ਆਪਣੇ ਅੰਡਰ। ਅੱਜ ਵੀਡੀਓਜ਼ ਆ ਰਹੀਆਂ ਸੀ ਉੱਥੋਂ, ਬਾਰਡਰ ਪੈਟਰੋਲ ਏਜੰਟਸ ਨੂੰ ਨਹੀਂ ਉੱਥੇ ਜਾਣ ਦਿੱਤਾ, ਉਹਨਾਂ ਨੇ ਵਾਪਸ ਮੋੜਤਾ। ਜਿਹੜੇ ਟੈਕਸਸ ਦੇ ਗਵਰਨਰ ਦੇ ਆਦੇਸ਼ਾਂ ਦੇ ਉੱਤੇ ਵੀ ਭਾਈ ਤੁਸੀਂ ਨਹੀਂ ਅੰਦਰ ਜਿਹੜਾ ਇੱਥੇ ਜਾ ਸਕਦੇ, ਇਹ ਹੁਣ ਸਟੇਟ ਦੇ ਅੰਡਰ ਆ। ਇਹ ਵਾਲੀ ਜਿਹੜੀ ਚੀਜ਼ ਆ ਉਹ ਤੁਸੀਂ ਆਪਣੀ ਉੱਥੇ ਜਿਹੜਾ ਉਹ ਦੇਖੋ। ਸੋ ਇੱਕ ਸਟੇਟ ਵਰਸਸ ਫੈਡਰਲ ਤੌਰ ਦੇ ਉੱਤੇ ਵੀ ਜਿਹੜੀ ਕਸ਼ਮਕਸ਼ ਆ ਉਹ ਚੱਲ ਰਹੀ ਆ, ਉਹ ਵੀ ਸਿੰਘ ਫਸੇ ਹੋਏ ਆ। ਬਹੁਤ ਕੁਛ ਨਵਾਂ ਨਿਕਲਣਾ ਇਸ ਸਾਰੀਆਂ ਚੀਜ਼ਾਂ ਦੇ ਵਿੱਚੋਂ। ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ। ਬਾਕੀ ਅਪਡੇਟਸ ਆਪਾਂ ਤੁਹਾਨੂੰ ਦੱਸਦੇ ਜਾਇਆ ਕਰਾਂਗੇ।